ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਮੇਰੇ ਨਾਲ ਇਸ ਟਾਈਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈੱਟ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਰਾਹੀਂ, YouTube ਤੇ ਜਿੱਥੇ ਵੀ ਸਾਡੇ ਹਰ ਇੱਕ ਮੀਡੀਅਮ ਦੇ ਰਾਹੀਂ ਜੁੜੇ ਹੋਏ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 16 ਤਰੀਕ ਆ ਤੇ ਦਿਨ ਜਿਹੜਾ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਤੁਸੀਂ ਕਾਲ ਕਰੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ ਲਖਵੀਰ ਸਮਰਾ ਟੈਕਸਸ, ਦਵਿੰਦਰ ਸਿੰਘ ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸੈਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਜੀ ਬਿਲਕੁਲ। ਸੋ ਸਰੋਤਿਓ, ਆਪਾਂ ਜਿਹੜੀਆਂ ਅਪਡੇਟ ਅਮਰੀਕਾ ਜਿਹੜੀਆਂ ਖਬਰਾਂ ਹੈਗੀਆਂ ਸਾਂਝੀਆਂ ਕਰਨ ਤੋਂ ਪਹਿਲਾਂ ਇੰਡੀਆ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਹੁਣ ਕਾਫੀ ਲੰਮੇ ਸਮੇਂ ਤੋਂ ਆਪਣੇ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ ਚੱਲ ਰਿਹਾ। 21 ਤੋਂ ਵੱਧ ਮੌਤਾਂ ਜਿਹੜੀਆਂ ਆ ਹੋ ਚੁੱਕੀਆਂ ਆ ਤੇ ਅੱਜ ਸਵੇਰੇ ਤੁਸੀਂ ਸੁਣਿਆ ਹੀ ਹੋਣਾ ਵੱਖ-ਵੱਖ ਖਬਰਾਂ ਤੇ ਕਿਸ ਤਰ੍ਹਾਂ ਵੀ ਨਾਨਕਸਰ ਸੰਪਰਦਾ ਦੇ ਭਾਈ ਰਾਮ ਸਿੰਘ ਜੀ ਬਹੁਤ ਹੀ ਵਧੀਆ ਕੀਰਤਨੀਏ, ਬੜੇ ਮਿੱਠ ਬੋਲੜੇ ਸੀਗੇ। ਉਹਨਾਂ ਨੇ ਜਿਹੜੀ ਆ ਆਪਣੇ ਆਪ ਨੂੰ ਗੋਲੀ ਮਾਰ ਲਈ। ਉਸ ਤੋਂ ਕੁਛ ਘੰਟੇ ਪਹਿਲਾਂ ਹੀ ਜਿਹੜਾ ਆ ਉਹਨਾਂ ਨੇ ਇੱਕ ਲੈਕਚਰ ਕੀਤਾ ਸੀ। ਕਹਿੰਦੇ ਵੀ ਮੇਰੇ ਤੋਂ ਜਿਹੜੇ ਬਜ਼ੁਰਗ ਆ ਤੇ ਬੱਚੇ ਆ ਸੜਕਾਂ ਦੇ ਪਏ ਜਿਹੜੇ ਉਹ ਦੇਖ ਨਹੀਂ ਹੁੰਦੇ ਹੈਗੇ। ਸੋ ਉਹ ਕਹਿੰਦੇ ਵੀ ਉਹਨਾਂ ਨੇ ਜਿਹੜਾ ਲਿਖਿਆ ਵੀ ਆ ਆਪਣਾ ਪੱਤਰ, ਵੀ ਕਿਸੇ ਨੇ ਆਪਣਾ ਸਨਮਾਨ ਪੱਤਰ ਵਾਪਸ ਭੇਜਿਆ, ਕਿਸੇ ਨੇ ਜਿਹੜੇ ਅਵਾਰਡ ਆ ਉਹ ਵਾਪਸ ਕਰ ਦਿੱਤੇ ਵੀ ਮੈਂ ਆਪਣਾ ਸਰੀਰ ਜਿਹੜਾ ਆ ਉਹ ਇਸ ਸੰਘਰਸ਼ ਦੇ ਦਾਅ ਤੇ ਦੇ ਕੇ ਚੱਲਣਾ ਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਉੱਥੇ ਸ਼ਹੀਦ ਹੋਏ ਆ ਸਾਰਿਆਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਾਂ। ਜੀ ਬਿਲਕੁਲ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਰਾਈਟ ਨਾਓ ਜਿਹੜਾ ਸਟਿਮੂਲਸ ਪੈਕੇਜ ਨੂੰ ਲੈ ਕੇ, ਸਟਿਮੂਲਸ ਬਿੱਲ ਨੂੰ ਲੈ ਕੇ ਜਿਹੜੀ ਚਰਚਾ ਆ ਉਹ ਤੇਜ਼ ਹੋ ਰਹੀ ਆ। ਕਾਂਗਰੈਸ਼ਨਲ ਲੀਡਰਸ ਨੇ ਸਟਿਮੂਲਸ ਪੈਕੇਜ ਦੇ ਵਿੱਚ ਜਿਹੜੇ ਸਟਿਮੂਲਸ ਚੈੱਕਸ ਹੈਗੇ ਆ ਉਸ ਨੂੰ ਵੀ ਵਿੱਚ ਹੁਣ ਸ਼ਾਮਲ ਕਰ ਦਿੱਤਾ ਆ। ਇਹ $900 ਬਿਲੀਅਨ ਦੇ ਜਿਹੜੇ ਕਹਿੰਦੇ ਆ ਰਿਲੀਫ ਪੈਕੇਜ ਦੇ ਵਿੱਚ। ਨੈਂਸੀ ਪਲੋਸੀ ਅਤੇ ਜਿਹੜੇ ਮਿਚ ਮਕੋਨਲ ਆ ਉਹਨਾਂ ਦੀ ਆਪਸ ਦੇ ਵਿੱਚ ਕਹਿੰਦੇ ਆ ਗੱਲਬਾਤ ਵੀ ਜਿਹੜੀ ਹੋਈ ਆ ਅਤੇ ਮਿਚ ਮਕੋਨਲ ਨੇ ਕਿਹਾ ਆ ਵੀ ਆਰ ਗੈਟਿੰਗ ਕਲੋਜ਼ਰ ਐਂਡ ਕਲੋਜ਼ਰ, ਵੀ ਆਪਾਂ ਬਹੁਤ ਹੀ ਨਜ਼ਦੀਕ ਜਿਹੜੇ ਆ ਕੋਵਿਡ ਰਿਲੀਫ ਨੂੰ ਲੈ ਕੇ ਜਿਹੜੀ ਡੀਲ ਦੇ ਉੱਤੇ ਜਿਹੜੇ ਉਹ ਪਹੁੰਚਣ ਵਾਲੇ ਹੈਗੇ ਆ। ਸੋ ਇਹ ਇੱਕ ਕਹਿ ਲਓ ਵੀ ਆਸ ਦੀ ਕਿਰਨ ਜਿਹੜੀ ਆ ਉਹ ਨਜ਼ਰ ਆਈ ਆ। ਹੁਣ ਦੇਖਦੇ ਹਾਂ ਵੀ ਇਹ ਅਸਲ ਦੇ ਵਿੱਚ ਤਣ ਪੱਤਣ ਲੱਗ ਸਕੂਗੀ ਜਾਂ ਫਿਰ ਇਹ ਚਰਚਾਵਾਂ ਹੀ ਰਹਿ ਕੇ ਜਿਹੜੀਆਂ ਵਿੱਚ ਛੁੱਟ ਜਾਣਗੀਆਂ। ਪਰ ਇੱਕ ਰੀਤਰਵਾਸ ਜਿਹਾ ਜਿਹੜਾ ਆ ਲੋਕਾਂ ਦੇ ਵਿੱਚ ਵੀ ਸ਼ਾਇਦ ਆ ਇਸ ਕਰਕੇ ਜਿਹੜਾ ਉਹ ਵੱਜਾ ਹੋਊਗਾ। 2 ਬਾਈਪਾਰਟੀਜ਼ਨ ਪ੍ਰਪੋਜ਼ਲ ਜਿਹੜੇ ਉਹ ਆਏ। ਸੋ ਇਹ ਹੁਣ ਦੂਜੇ ਪ੍ਰਪੋਜ਼ਲ ਦੇ ਤਹਿਤ
ਕੁਛ ਜਿਹੜੀ ਆ ਹਿਲਜੁਲ ਆ ਉਹ ਤੇਜ਼ ਹੋਈ ਹੈਗੀ ਆ। ਸੋ ਰਾਈਟ ਨਾਓ ਜਿਹੜਾ ਹਰਜੋਤ ਸਿੰਘ ਜੀ, ਸਮਰ ਤੋਂ ਲੈ ਕੇ ਹੁਣ ਤੱਕ ਤਕਰੀਬਨ 8 ਮਿਲੀਅਨ ਅਮਰੀਕਨਸ ਪਾਵਰਟੀ ਲਾਈਨ ਦੇ ਵਿੱਚ, ਪਾਵਰਟੀ ਦੇ ਵਿੱਚ, ਗਰੀਬੀ ਦੇ ਵਿੱਚ ਜਿਹੜੇ ਉਹ ਜਾ ਡਿੱਗੇ ਨੇ ਇਹ ਕਰੋਨਾ ਵਾਇਰਸ ਦੇ ਕਰਕੇ। ਜਦ ਕਿ ਦੂਜੇ ਪਾਸੇ ਆਪਾਂ ਦੇਖਿਆ ਆ ਇਸ ਪੈਂਡੈਮਿਕ ਦੇ ਦੌਰਾਨ ਜਿਹੜਾ ਅਮੀਰ ਆ ਉਸ ਦੀ ਜਿਹੜੀ ਆਪਾਂ ਦੇਖ ਹੀ ਰਹੇ ਹਾਂ ਵੀ ਸਟਾਕ ਮਾਰਕੀਟ ਨੂੰ ਜਿਹੜਾ ਕਿਸੇ ਵੀ ਤਰੀਕੇ ਦਾ ਕੋਈ ਅਸਰ ਨਹੀਂ ਆ, ਉਹ ਇਨਫੈਕਟ ਤਾਂ ਨੂੰ ਹੀ ਜਿਹੜੀ ਆ ਉਹ ਜਾਈ ਜਾ ਰਹੀ ਹੈਗੀ ਆ। ਸੋ ਉਸ ਦੇ ਵਿੱਚ ਉਹਨਾਂ ਨੂੰ ਫਾਇਦਾ ਹੀ ਫਾਇਦਾ ਜਿਹੜਾ ਆ ਉਹ ਹੋ ਰਿਹਾ ਆ। ਅਤੇ ਰਾਈਟ ਨਾਓ ਤਾਂ ਸਥਿਤੀ ਕਈ ਥਾਵਾਂ 'ਤੇ ਇੰਨੀ ਮਾੜੀ ਹੋਈ ਆ, ਲੋਕ ਰਾਸ਼ਨ ਜਿਹੜਾ ਆ ਉਹ ਚੋਰੀ ਕਰਨ ਲੱਗ ਚੁੱਕੇ ਹੋਏ ਨੇ। ਕਈ ਥਾਵਾਂ ਤੋਂ ਇੱਦਾਂ ਦੀਆਂ ਰਿਪੋਰਟਸ, ਖਬਰਾਂ ਜਿਹੜੀਆਂ ਆ ਰਹੀਆਂ ਆ। ਸੋਸ਼ਲਿਜ਼ਮ ਦੀਆਂ ਚਰਚਾਵਾਂ ਕਰਨ ਵਾਲੇ ਰਾਈਟ ਨਾਓ ਕੈਪੀਟਲਿਸਟ ਮੁਲਕ ਦੇ ਵਿੱਚ ਇੱਥੇ ਜਿਹੜੀਆਂ ਆ ਮੀਲਾਂ ਲੰਬੀਆਂ ਕਤਾਰਾਂ ਫੂਡ ਬੈਂਕਾਂ ਦੇ ਬਾਹਰ ਜਿਹੜੀਆਂ ਲੋਕਾਂ ਦੀਆਂ ਉਹ ਲੱਗ ਰਹੀਆਂ ਨੇ। ਐਡੀ ਜਿਹੜੀ ਆ ਉਹ ਮਾੜੀ ਸਥਿਤੀ ਜਿਹੜੀ ਇਸ ਟਾਈਮ ਉਹ ਬਣਦੀ ਜਾ ਰਹੀ ਹੈਗੀ ਆ। ਸੋ ਬਿਲਕੁਲ 12 ਮਿਲੀਅਨ ਦੇ ਕਰੀਬ ਅੱਜ ਦੀ ਡੇਟ ਦੇ ਵਿੱਚ ਲੋਕ ਜਿਹੜੇ ਅਮਰੀਕਨਸ ਆ ਉਹ ਅਨਪਲਾਈਮੈਂਟ ਦੇ ਉੱਤੇ ਆ। ਅਤੇ ਜਿਹੜਾ ਨਵਾਂ ਸਟਿਮੂਲਸ ਪੈਕੇਜ ਆ ਇਹਦੇ ਵਿੱਚ $1200 ਇੱਕ ਆਮ ਬੰਦੇ ਨੂੰ ਅਤੇ $600 ਬੱਚਿਆਂ ਨੂੰ ਉਹ ਇਨਕਲੂਡ ਕਰਨ ਦੀ ਕੋਈ ਗੱਲ ਨਹੀਂ, ਉਹ ਇਹਦੇ ਵਿੱਚ ਨਹੀਂ ਹੋਊਗਾ। ਪਰ $300 ਐਕਸਟਰਾ ਜਿਹੜਾ ਅਨਪਲਾਈਮੈਂਟ ਆ ਫੈਡਰਲ ਗਵਰਨਮੈਂਟ ਵੱਲੋਂ ਉਸ ਨੂੰ ਜਿਹੜੀ ਐਡ ਕਰਨ ਦੀ ਗੱਲ ਕੀਤੀ ਗਈ ਹੈਗੀ ਆ। ਦੂਸਰੇ ਪਾਸੇ ਦਸੰਬਰ 26 ਨੈਕਸਟ ਵੀਕ ਦੇ ਐਂਡ ਤੱਕ ਬਹੁਤ ਸਾਰੇ ਲੋਕਾਂ ਦੀ ਅਨਪਲਾਈਮੈਂਟ ਖਤਮ ਹੋ ਜਾਣੀ ਸੀ। ਸੋ ਉਹ ਹੁਣ ਐਕਸਟੈਂਡ ਹੋਊਗੀ ਜੇ ਪਾਸ ਹੁੰਦਾ ਬਿੱਲ। ਅਤੇ ਪਰ ਓਵਰਆਲ ਜਿਹੜਾ ਆ 1 ਮਹੀਨੇ ਦਾ ਜਿਹੜਾ ਅਨਪਲਾਈਮੈਂਟ ਆ ਉਸ ਨੂੰ ਘਟਾਇਆ ਗਿਆ ਆ। ਨਹੀਂ ਤਾਂ ਅਪ੍ਰੈਲ ਤੱਕ ਹੋਣੀ ਸੀ ਜਦੋਂ ਐਕਸਟੈਂਡ ਹੁੰਦੀ, ਹੁਣ ਉਹ ਮਾਰਚ ਤੱਕ ਹੋਊਗੀ। ਸੋ ਮਾਰਚ ਤੋਂ ਬਾਅਦ ਫਿਰ ਦੇਖੋ ਕੀ ਬਣਦਾ ਆ। ਪਰ ਅੱਜ ਦੀ ਡੇਟ ਦੇ ਵਿੱਚ ਜੇ ਦੇਖਦੇ ਜਾਈਏ ਇਕੋਨਮੀ ਦੇ ਐਕਸੈਪਟ ਜਿਹੜੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਵਾਲ ਸਟਰੀਟ ਸਟਾਕ ਮਾਰਕੀਟ ਅਤੇ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਆ, ਐਮਾਜ਼ੋਨ ਹੋ ਗਿਆ, ਗੂਗਲ ਹੋ ਗਿਆ, ਫੇਸਬੁੱਕ, ਉਹਨਾਂ ਤੋਂ ਬਿਨਾਂ ਆਮ ਲੋਕਾਂ ਦੀ ਜਿਹੜੀ ਹਾਲਤ ਆ ਉਹ ਕਾਫੀ ਪਤਲੀ ਹੈ। ਜੀ ਬਿਲਕੁਲ। ਸੋ ਡੀਲ ਸ਼ਾਇਦ ਹਰਜੋਤ ਸਿੰਘ ਜੀ ਇਹੀ ਇਸ ਟਾਈਮ ਬਣ ਰਹੀ ਆ ਵੀ ਇਹ ਜਿਹੜੇ ਸਟਿਮੂਲਸ ਚੈੱਕ ਆ $1200 ਅਤੇ $600 ਵਾਲਾ, ਇਹਨਾਂ ਨੂੰ ਇਸ ਦੇ ਵਿੱਚ ਐਡ ਕਰ ਦਿੱਤਾ ਜਾਵੇ। ਇਸ ਤੋਂ ਪਹਿਲਾਂ ਇਹਨਾਂ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਇਸ ਚੀਜ਼ ਨੂੰ ਜਿਹੜਾ ਬਾਹਰ ਹੀ ਜਿਹੜਾ ਉਹ ਰੱਖਿਆ ਗਿਆ ਸੀ। ਬੀਤੇ ਹਫ਼ਤੇ ਜਿਹੜੇ ਟ੍ਰੈਜਰੀ ਸਕੱਤਰ ਹੈਗੇ ਆ ਉਹਨਾਂ ਨੇ $600 ਦੇ ਸਟਿਮੂਲਸ ਚੈੱਕ ਐਡ ਕਰਨ ਦੀ ਜਿਹੜੀ ਗੱਲ ਆ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਡੈਮੋਕ੍ਰੇਟਸ ਨੇ ਜਿਹੜਾ ਉਹ ਰੱਦ ਕਰ ਦਿੱਤਾ ਸੀਗਾ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਅਨਇੰਪਲੋਇਮੈਂਟ ਦੇ ਵਿੱਚ ਵੀ ਜਿਹੜਾ ਸਲੈਸ਼ ਆ, ਕਟੌਤੀ ਆ, ਉਹ ਉਹਨਾਂ ਨੇ ਰੱਖੀ ਹੈਗੀ ਆ। ਸੋ ਇਹ ਹੁਣ ਦੇਖਣਾ ਪਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਧਰ ਕੀ ਬਣਦਾ ਹੈਗਾ ਆ। ਸੋ ਕਾਫੀ ਜਿਹੜੇ ਸੀਨੀਅਰ ਜਿਹੜੇ ਲੀਡਰਸ ਇਸ ਟਾਈਮ ਦੋਨੋਂ ਹੀ ਪਾਰਟੀ ਦੇ ਜਿਹੜੇ ਉਹ ਲੱਗੇ ਹੋਏ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਕੋਈ ਸਮਝੌਤਾ ਆ ਉਹ ਬਣ ਸਕੇ। ਉੱਧਰ ਜਿਹੜੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਪ੍ਰੋਗਰੈਸਿਵ ਸੋਚ ਵਾਲੀ ਜਿਹੜੀ ਲੀਡਰ ਅਲੈਗਜ਼ੈਂਡਰੀਆ ਕੋਰਟੈਜ਼, ਉਸਨੇ ਨੈਂਸੀ ਪਲੋਸੀ ਅਤੇ ਜਿਹੜੇ ਚੱਕ ਸ਼ੂਮਰ ਆ ਉਹਨਾਂ ਦੇ ਉੱਤੇ ਵੀ ਜਿਹੜਾ ਆ ਉਹ ਵਾਰ ਕਰਦੇ ਹੋਏ ਆਖਿਆ ਆ ਵੀ ਵੀ ਨੀਡ ਨਿਊ ਲੀਡਰਸ਼ਿਪ ਇਨ ਡੈਮੋਕ੍ਰੇਟ ਪਾਰਟੀ, ਵੀ ਇਹਨਾਂ ਦੋਨਾਂ ਦੀ ਬਜਾਏ ਹੁਣ ਕੁਛ ਇੱਕ ਹਿਸਾਬ ਦੇ ਨਾਲ ਨਵੇਂ ਜਿਹੜੇ ਆ ਉਹ ਲੀਡਰਸ਼ਿਪ ਇੱਥੇ ਚਾਹੀਦੀ ਹੈਗੀ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਜਿਹੜੇ ਪ੍ਰੋਗਰੈਸਿਵ ਸੋਚ ਵਾਲੇ ਜਿਹੜੇ ਲੀਡਰਸ ਆ ਉਹ ਕਾਫੀ ਜਲਦੀ ਅਤੇ ਤੇਜ਼ੀ ਦੇ ਨਾਲ ਉੱਭਰ ਕੇ ਜਿਹੜੇ ਉਹ ਸਾਹਮਣੇ ਆ ਰਹੇ ਆ, ਜਿਸ ਕਰਕੇ ਜਿਹੜੇ ਐਸਟੈਬਲਿਸ਼ਡ ਡੈਮੋਕ੍ਰੇਟਸ ਆ ਉਹਨਾਂ ਨੂੰ ਵੀ ਕਾਫੀ ਜਿਹੜਾ ਆ ਆਪਣਾ ਖਤਰਾ ਆ ਉਹ ਮਹਿਸੂਸ ਹੋ ਰਿਹਾ ਹੈਗਾ ਆ। ਅਤੇ ਅੱਜ ਜਿਸ ਤਰੀਕੇ ਦੇ ਨਾਲ ਉਸਨੇ ਡਾਇਰੈਕਟ ਅਟੈਕ ਕੀਤਾ ਹੈ ਪਲੋਸੀ ਅਤੇ ਸ਼ੂਮਰ ਦੇ ਉੱਤੇ, ਇਹ ਜ਼ਰੂਰ ਡੈਮੋਕ੍ਰੇਟਸ ਦੀਆਂ ਜੜ੍ਹਾਂ ਆ, ਉਹਨਾਂ ਦੀ ਐਸਟੈਬਲਿਸ਼ਮੈਂਟ ਨੂੰ ਉਹਨਾਂ ਨੇ ਵੀ ਹਿਲਾਇਆ ਹੋਊਗਾ। ਚੱਕ ਸ਼ੂਮਰ ਖੁਦ ਆਪ 70 ਸਾਲ ਦੀ ਜਿਹੜੀ ਉਹਨਾਂ ਦੀ ਉਮਰ ਹੈਗੀ ਆ। ਨੈਂਸੀ ਪਲੋਸੀ 14 ਸਾਲ ਤੋਂ ਇਸ ਲੀਡਰਸ਼ਿਪ ਰੋਲ ਦੇ ਵਿੱਚ ਜਿਹੜੇ ਹੈਗੇ ਆ, ਉਸ ਦੀ ਆਪਣੀ ਉਮਰ 80 ਸਾਲ ਜਿਹੜੀ ਆ ਉਹ ਹੈਗੀ ਆ। ਸੋ ਕਹਿੰਦੇ 81 ਸਾਲ ਦਾ ਜਿਹੜਾ ਆ ਉਹ ਹਾਊਸ ਮੈਜੋਰਟੀ ਲੀਡਰ ਸਟੈਨੀ ਹੋਇਰ ਆ ਅਤੇ 80 ਸਾਲਾਂ ਦਾ ਇਹ ਮੈਜੋਰਟੀ ਵਿਪ ਜਿਹੜਾ ਜੇਮਸ ਕਲਾਈਬਰਨ ਹੈਗਾ ਆ। ਸੋ ਉਸ ਨੇ ਇਸ ਦੇ ਵੱਲ ਇਸ਼ਾਰਾ ਕੀਤਾ ਵੀ ਹੁਣ ਬੁੜੇ ਜਿਹੜੇ ਆ ਤੁਸੀਂ ਰੱਖੇ ਹੋਏ ਆ ਡੈਮੋਕ੍ਰੇਟ ਪਾਰਟੀ ਨੂੰ ਲੀਡਰਸ਼ਿਪ ਦੇ ਵਿੱਚ, ਇੱਥੇ ਕੁਛ ਨੌਜਵਾਨਾਂ ਨੂੰ ਜਾਂ ਨਵੀਂ ਲੀਡਰਸ਼ਿਪ ਆ ਉਹ ਆਉਣ ਦੀ ਜ਼ਰੂਰਤ ਹੈਗੀ ਆ। ਕਿ ਇਹਦੀ ਗੱਲਾਂ ਇਸ ਦੀਆਂ ਕਈਆਂ ਨੂੰ ਰਾਸ ਨਹੀਂ ਆਉਂਦੀਆਂ, ਪਰ ਵਿੱਚ ਕਈ ਵਾਰੀ ਤਰਕ ਜਿਹੜੇ ਆ ਜ਼ਰੂਰ ਚੱਜ ਦੇ ਵੀ ਹੁੰਦੇ ਆ। ਜੀ ਬਿਲਕੁਲ। ਸੋ ਪ੍ਰੈਜ਼ੀਡੈਂਟ ਦੀ ਵੀ ਕਾਫੀ ਉਮਰ ਹੋਣੀ ਆ ਜਿਹੜੇ ਜੋ ਬਾਈਡਨ ਆ। ਸੋ ਸਾਰੇ ਬਜ਼ੁਰਗ ਇਕੱਠੇ ਹੋ ਜਾਣੇ ਆ।
ਸੋ ਕਈ ਵਾਰੀ ਚੰਗੀ ਗੱਲ ਵੀ ਹੁੰਦੀ ਆ ਤੇ ਕਈ ਵਾਰੀ ਇਹ ਆ ਵੀ ਨਵੇਂ ਬੰਦਿਆਂ ਨੂੰ ਜਿਹੜਾ ਚਾਂਸ ਨਹੀਂ ਦਿੱਤਾ ਜਾਂਦਾ। ਤੇ ਅਗਲੀ ਖਬਰ ਜਿਹੜੀ ਆ ਬਹੁਤ ਮਾੜੀ ਆ ਰਹੀ ਆ ਰਾਜਕਨਵੀਰ ਸਿੰਘ ਜੀ, ਖਾਸ ਕਰਕੇ ਜੁਬਾ ਸਿਟੀ ਤੇ ਸਟਰ ਕਾਉਂਟੀ ਤੋਂ। ਜੁਬਾ ਸਿਟੀ, ਸਟਰ ਕਾਉਂਟੀ ਇਸ ਵੇਲੇ ਕਹਿੰਦੇ ਜੇ ਅਮਰੀਕਾ ਦੇ ਹਿਸਾਬ ਨਾਲ ਦੇਖਿਆ ਜਾਵੇ ਪਰਸੈਂਟ ਵਾਈਜ਼ ਸਭ ਤੋਂ ਜ਼ਿਆਦਾ ਕੇਸ ਇਸ ਕਾਉਂਟੀ ਦੇ ਵਿੱਚ ਹੋ ਰਹੇ ਆ। ਤੇ ਇੱਕ ਮਾੜਾ ਕੰਮ ਇਹ ਵੀ ਆ ਵੀ ਬਹੁਤ ਸਾਰੀ ਵੱਡੀ ਗਿਣਤੀ ਇੱਥੇ ਆਪਣੀ ਪੰਜਾਬੀਆਂ ਦੀ ਰਹਿੰਦੀ ਆ। ਜਿਹੜਾ ਉੱਥੇ ਦੋ ਹੀ ਹਸਪਤਾਲ ਆ ਉਹ ਪੂਰੀ ਤਰ੍ਹਾਂ ਜਿਹੜੇ ਭਰ ਚੁੱਕੇ ਆ। ਈਵਨ ਕਹਿੰਦੇ ਪਈ ਕੱਲੇ ਚ ਇੱਕ ਦਿਨ ਚ 62 ਦੇ ਕਰੀਬ ਲੋਕ ਜਿਹੜੇ ਆ ਹਸਪਤਾਲ ਦੇ ਵਿੱਚ ਗਏ ਤੇ 14 ਦੇ ਕਰੀਬ ਲੋਕਾਂ ਨੂੰ ਕਿੰਨੇ ਘੰਟੇ ਵੇਟ ਕਰਨਾ ਪਿਆ। ਸੋ ਉਹਨਾਂ ਦੇ ਕੋਲ ਹੁਣ ਬੈੱਡ ਹੈ ਨਹੀਂ। ਸੋ ਆਪਾਂ ਬਾਰ-ਬਾਰ ਬੇਨਤੀ ਕਰਦੇ ਰਹੇ ਹਾਂ ਵੀ ਭਾਈ ਪਾਰਟੀਆਂ ਨਾ ਕਰੋ, ਵਿਆਹਾਂ ਦੇ ਵਿੱਚ ਨਾ ਇੰਨਾ ਜਾਓ। ਡਾਕਟਰ ਵੀ ਸਾਨੂੰ ਦੱਸ ਕੇ ਗਏ ਸੀ, ਆਪਣੇ ਪੰਜਾਬੀ ਡਾਕਟਰ ਉੱਥੇ ਹੈਗੇ ਆ ਭਰਾ ਜਿਹੜੇ, ਵੀ ਭਾਈ ਬਚੋ, ਪਰ ਬਹੁਤ ਲੋਕ ਸੁਣਦੇ ਨਹੀਂ ਹੈਗੇ। ਤੇ ਇਹ ਵੀ ਇੱਕ ਫੈਕਟਰ ਹੈਗਾ ਰਾਜਕਨਵੀਰ ਸਿੰਘ ਜੀ, ਜੁਬਾ ਸਿਟੀ ਸਟਰ ਕਾਉਂਟੀ 'ਚ ਜਦੋਂ ਪਿਛਲੀ ਵਾਰੀ ਗਵਰਨਰ ਨੇ ਉੱਥੇ ਸਟੇ ਐਟ ਹੋਮ ਆਰਡਰ ਲਾਏ ਸੀ ਤੇ ਲੋਕ ਕਹਿੰਦੇ ਅਸੀਂ ਫੋਲੋ ਨਹੀਂ ਕਰਨੇ। ਦੱਸਦੇ ਜਾਈਏ ਮੈਜੋਰਟੀ ਉੱਥੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਰਿਪਬਲਿਕਨ ਹੈਗੇ, ਖਾਸ ਕਰਕੇ ਫਾਰਮਿੰਗ ਏਰੀਏ ਵਾਲੇ ਤੇ ਰੈਸਟੋਰੈਂਟਸ ਵਾਲੇ ਤਾਂ ਈਵਨ ਪਿਛਲੇ ਵੀਕ ਵੀ ਸਟੇਟਮੈਂਟਾਂ ਦੇਈ ਜਾਂਦੇ ਸੀ ਵੀ ਨਹੀਂ ਅਸੀਂ ਨਹੀਂ ਬੰਦ ਕਰਦੇ, ਸਾਨੂੰ ਜੋ ਮਰਜ਼ੀ ਕਰ ਲਓ। ਪਰ ਹੁਣ ਉੱਥੇ ਜਿਹੜੀ ਸਿਚੁਏਸ਼ਨ ਆ ਬਹੁਤ ਹੀ ਜ਼ਿਆਦਾ ਖਤਰਨਾਕ ਬਣੀ ਹੋਈ ਆ। ਸੋ ਹੁਣ ਦੇਖੋ ਜੇ ਪਰਸੈਂਟੇਜ ਵਾਈਜ਼ ਕਹਿੰਦੇ ਪੂਰੇ USA 'ਚ ਯੂਬਾ ਸਿਟੀ ਤੇ ਸਟਰ ਕਾਉਂਟੀ 'ਚ ਵੱਧ ਕੇਸ ਹੋ ਰਹੇ ਆ ਕਰੋਨਾ ਵਾਇਰਸ ਦੇ। ਜੀ। ਸੋ ਤੇ ਉਹ ਹਰਜੋਤ ਠੀਕ ਸਿੰਘ ਆ ਜੀ, ਮੈਂ ਇੱਥੇ ਕਲੀਅਰ ਕਰਦਾ ਜਾਵਾਂ, ਉੱਥੇ ਦੋ ਨਹੀਂ ਇਨਫੈਕਟ ਇੱਕ ਹੀ ਕਹਿੰਦੇ ਇੱਕ ਵੀ ਆ, ਹਸਪਤਾਲ। ਹਾਂਜੀ ਹਾਂਜੀ, ਐਡਵੈਂਟਿਸਟ ਹੈਲਥ ਰਾਈਡ ਆਊਟ ਜਿਹੜਾ ਹਸਪਤਾਲ ਹੈਗਾ ਆ, ਜਿੱਥੇ ਡਾਕਟਰ ਨਿੱਜਰ, ਡਾਕਟਰ ਕੰਗ ਕਈ ਵਾਰੀ ਆਪਣੇ ਇੱਥੇ ਆ ਕੇ ਉਹ ਦੱਸ ਕੇ ਆਪਾਂ ਨੂੰ ਗਏ ਹੈਗੇ ਨੇ ਵੀ ਕੀ ਜਿਹੜੀ ਸਥਿਤੀ ਆ ਉਹ ਇਸ ਟਾਈਮ ਬਣੀ ਆ। ਪਿਛਲੇ 7 ਦਿਨਾਂ ਦੀ ਪੋਜ਼ੀਟਿਵਿਟੀ ਰੇਟ ਜਿਹੜਾ ਸਟਰ ਕਾਉਂਟੀ ਦੇ ਵਿੱਚ 25.7% ਆ ਤੇ ਯੂਬਾ ਕਾਉਂਟੀ ਦੇ ਵਿੱਚ 20.5% ਆ। ਇਹ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਆ ਉਹ ਜਿਹੜੇ ਸਟੇਟ ਦੇ ਆંકੜਿਆਂ ਦੇ ਮੁਤਾਬਕ ਉਹ ਦੱਸਿਆ ਜਾ ਰਿਹਾ ਹੈਗਾ ਆ। ਇਹਦਾ ਕਹਿੰਦੇ ਵੀ ਇਸ ਦਾ ਮਤਲਬ ਇਹ ਹੈਗਾ ਵੀ ਸਟਰ ਕਾਉਂਟੀ ਦੇ ਵਿੱਚ 4 ਜਾਣਿਆਂ ਪਿੱਛੇ 1 ਜਾਣਾ, 4 ਜਾਣੇ ਜਿਹੜੇ ਟੈਸਟ ਹੋ ਰਹੇ ਉਹਨਾਂ ਵਿੱਚੋਂ 1 ਜਾਣਾ ਜਿਹੜਾ ਆ ਉਸ ਨੂੰ ਪੋਜ਼ੀਟਿਵ ਪਾਇਆ ਜਾ ਰਿਹਾ ਕੋਵਿਡ-19। ਅਤੇ ਇੱਦਾਂ ਹੀ ਯੂਬਾ ਕਾਉਂਟੀ ਦੇ 5 ਚੋਂ ਜਿਹੜਾ 1 ਜਾਣਾ ਜਿਹੜੇ ਟੈਸਟ ਕਰਾ ਰਹੇ ਉਹਨਾਂ ਚੋਂ 1 ਜਾਣਾ ਪੋਜ਼ੀਟਿਵ ਆ ਰਿਹਾ ਆ ਕੋਵਿਡ-19। ਸੋ ਇਹ ਸਥਿਤੀ ਜਿਹੜੀ ਆ ਉਹ ਚੰਗੀ ਨਹੀਂ ਹੈਗੀ। ਆਪਾਂ ਬਾਰ-ਬਾਰ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਹੁਣ ਤਾਂ ਚਲੋ ਚਾਹੇ ਪਾਰਟੀਆਂ ਵਗੈਰਾ ਹੁਣ ਨਾ ਵੀ ਹੋਣ ਨਾ ਵੀ ਕਰਨ, ਪਰ ਇਹ ਆ ਵੀ ਹੁਣ ਕ੍ਰਿਸਮਸ ਜਿਹੜੀ ਉਹ ਆ ਰਹੀ ਆ, ਲੋਕਾਂ ਨੇ ਵੈਸੇ ਹੀ ਜਿਹੜੇ ਇਕੱਠ ਜਿਹੜੇ ਉਹ ਕਰ ਲੈਂਦੇ ਹੁੰਦੇ ਆ। ਪਰਿਵਾਰ ਵਾਲੇ ਵੀ ਸਿਰਫ ਅਤੇ ਸਿਰਫ ਆਪੋ ਆਪਣੇ ਪਰਿਵਾਰ ਦੇ ਵਿੱਚ ਹੀ ਸੀਮਤ ਰਹਿ ਕੇ ਜਿਹੜਾ ਆ ਉਹ ਕਰਨ। ਬਾਹਰੋਂ ਆਉਣਾ ਜਾਣਾ ਜਿਹੜਾ ਆ ਬਾਕੀਆਂ ਦਾ, ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਹੁਣ ਕਿੱਥੇ ਜਿਹੜਾ ਆ ਘੁੰਮ ਫਿਰ ਕੇ ਆਇਆ ਆ, ਕੀ ਕਿਸੇ ਨੂੰ ਐਕਸਪੋਜਰ ਹੋਇਆ ਆ ਜਾਂ ਨਹੀਂ ਹੋਇਆ ਆ। ਉਸ ਚੀਜ਼ ਦੇ ਲਈ ਜਿਹੜਾ ਉਹ ਪਲੀਜ਼ ਤੁਸੀਂ ਜਿਹੜਾ ਉਹ ਧਿਆਨ ਰੱਖੋ। ਜਿਹੜੀ ਫਿਜ਼ੀਕਲ ਡਿਸਟੈਂਸਿੰਗ ਹੈਗੀ ਆ 6 ਫੁੱਟ ਦੀ ਦੂਰੀ ਦਾ, ਅਤੇ ਬਾਕੀ ਜਿਹੜਾ ਮਾਸਕ ਪਹਿਨਣ ਦਾ, ਮਾਸਕ ਪਹਿਨਣਾ 6 ਫੁੱਟ ਦੀ ਦੂਰੀ ਦੇ ਨਾਲੋਂ ਵੀ ਜ਼ਿਆਦਾ ਅਹਿਮ ਆ ਰਾਈਟ ਨਾਓ। ਜਿਹੜਾ ਉਹ ਆਪਾਂ ਉਸ ਨੂੰ ਦੇਖ ਕੇ ਜਿਹੜਾ ਉਹ ਚੱਲ ਸਕਦੇ ਹਾਂ। ਸੋ ਧਿਆਨ ਜਿਹੜਾ ਉਹ ਜ਼ਰੂਰ ਵੱਧ ਤੋਂ ਵੱਧ ਰੱਖੋ। ਸਥਿਤੀ ਮਾੜੀ ਹੈ। ਤੁਸੀਂ ਯਾਰ ਦੇਖੋ ਹੁਣ ਹਰਜੋਤ ਸਿੰਘ ਜੀ ਵੀ ਕਿੰਨੇ ਘੰਟੇ ਜਿਹੜਾ ਇੰਤਜ਼ਾਰ ਕਰਨਾ ਪਿਆ ਕਿਸੇ ਨੂੰ ਵੀ ਜਿਹੜਾ ਉੱਥੇ ਕੋਈ ਵੀ ਡਾਕਟਰ ਉੱਥੇ ਉਹਨਾਂ ਨੂੰ ਦੇਖ ਸਕੇ। ਕੱਲ੍ਹ ਨੂੰ ਤੁਹਾਡੇ ਆਪਣੇ ਕਿੰਨੇ ਬਜ਼ੁਰਗ ਜਿਹੜੇ ਆ ਉੱਥੇ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ, ਆਪਣੇ ਨਹੀਂ ਦੂਜੇ ਕਮਿਊਨਿਟੀ ਦੇ ਵੀ ਰਹਿੰਦੇ ਆ। ਹੁਣ ਜੇ ਉਹਨਾਂ ਦੇ ਵਿੱਚੋਂ ਰੱਬ ਨਾ ਕਰੇ ਕੋਈ ਹੋਰ ਕਿਸੇ ਬਿਮਾਰੀ ਤੋਂ ਬਿਮਾਰ ਹੋ ਜਾਂਦਾ ਤਾਂ ਉਹਨਾਂ ਨੂੰ ਥਾਂ ਹੀ ਨਹੀਂ ਮਿਲਣੀ ਉੱਥੇ ਹਸਪਤਾਲ ਦੇ ਵਿੱਚ। ਉਹ ਕਿੱਦਾਂ ਜਿਹੜਾ ਕਿਸੇ ਦਾ ਉਹ ਇਲਾਜ ਜਿਹੜਾ ਉਹ ਕਰ ਸਕਣਗੇ। ਸੋ ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਅਤੇ ਬਾਕੀਆਂ ਦੇ ਲਈ ਜਿਹੜਾ ਇਸ ਚੀਜ਼ ਨੂੰ ਜ਼ਰੂਰ ਧਿਆਨ ਜਿਹੜਾ ਉਹ ਕਿਰਪਾ ਕਰਕੇ ਜਿਹੜਾ ਉਹ ਤੁਸੀਂ ਰੱਖੋ। ਇਹ ਸਥਿਤੀ ਜਿਹੜੀ ਆ ਉਹ ਚੰਗੀ ਨਹੀਂ ਹੈਗੀ। ਸੋ ਬਿਲਕੁਲ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਬੋਡੀ ਬੈਗਸ ਆ ਉਹ ਗਵਰਨਰ ਵੱਲੋਂ ਐਕਸਟਰਾ 5000 ਦੇ ਕਰੀਬ ਆਰਡਰ ਕੀਤੇ ਗਏ ਆ। ਰੈਫਰੀਜੀਰੇਟਡ ਜਿਹੜੇ ਟਰੱਕਸ ਆ ਉਹ ਆਰਡਰ ਕੀਤੇ ਗਏ ਆ ਵੀ ਜੇ ਹਸਪਤਾਲਾਂ 'ਚ ਬੋਡੀਜ਼ ਜਿਹੜੀਆਂ ਆ ਡੈੱਡ ਬੋਡੀਜ਼ ਜ਼ਿਆਦਾ ਹੋ ਜਾਂਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਰੱਖਣਾ ਹੈਗਾ ਆ। ਅਤੇ ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਸਾਡੇ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ, ਉਹਨਾਂ ਨੂੰ ਵੀ ਜਿਹੜਾ ਆ ਕੁਆਰੰਟੀਨ ਕੀਤਾ ਗਿਆ ਹੈਗਾ, ਕਿਉਂਕਿ ਕਹਿੰਦੇ ਉਹਨਾਂ ਦੇ ਕੌਂਟੈਕਟ ਦੇ ਵਿੱਚ ਕੋਈ ਬੰਦਾ ਆਇਆ ਸੀ ਜਿਸ ਦੇ ਕੋਲ ਕਰੋਨਾ ਵਾਇਰਸ ਪੋਜ਼ੀਟਿਵ ਸੀ। ਈਵਨ ਦੋ ਮਾਈਕ ਪੋਂਪੀਓ ਨੂੰ ਟੈਸਟ ਕੀਤਾ ਗਿਆ ਅਤੇ ਉਹ ਨੈਗੇਟਿਵ ਆਏ ਆ,
ਪਰ ਉਹਨਾਂ ਨੂੰ ਹੁਣ ਕੁਆਰੰਟਾਈਨ ਕੀਤਾ ਗਿਆ ਆ। ਸੈਕਟਰੀ ਆਫ ਸਟੇਟ ਨੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਦੇ ਜਿਹੜੇ ਨੋਮਨੀ ਹੋਣੇ ਹੈਗੇ ਆ ਅਗਲੇ ਸਟੇਟ ਡਿਪਾਰਟਮੈਂਟ ਦੇ ਲਈ, ਉਹ ਜਿਹੜੇ ਆ ਉਹਨਾਂ ਨੂੰ ਮਿਲਣਾ ਸੀ, ਪਰ ਹੁਣ ਕਿਉਂਕਿ ਕੁਆਰੰਟਾਈਨ ਕੀਤਾ ਗਿਆ ਸੋ ਕਹਿੰਦੇ ਪਈ ਪਰਸਨਲੀ ਹੁਣ ਨਹੀਂ ਮਿਲ ਸਕਣਗੇ। ਤੇ ਦੂਸਰੇ ਪਾਸੇ ਜੇ ਕਰੋਨਾ ਦੀ ਗੱਲ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਦੁਨੀਆ ਦੀ ਜਿਹੜੀ ਆ 1/4 ਪਾਪੂਲੇਸ਼ਨ ਜਿਹੜੀ ਆ ਉਹਨਾਂ ਨੂੰ ਸੰਨ 2022 ਤੱਕ ਜਿਹੜਾ ਟੀਕਾ ਨਹੀਂ ਮਿਲ ਸਕਦਾ, ਕਿਉਂਕਿ ਇੰਨੀ ਵੱਡੀ ਪਾਪੂਲੇਸ਼ਨ ਆ ਪੂਰੀ ਦੁਨੀਆ ਦੇ ਵਿੱਚ, ਤੇ ਜਿਹੜੀ ਪ੍ਰੋਡਕਸ਼ਨ ਆ ਵੈਕਸੀਨ ਦੀ, ਟੀਕਿਆਂ ਦੀ, ਉਹਨੂੰ ਵੀ ਜਿਹੜਾ ਬਹੁਤ ਸਮਾਂ ਲੱਗਣਾ। ਸੋ ਕਈ ਲੋਕਾਂ ਨੂੰ 2022 ਤੱਕ ਵੀ ਨਹੀਂ ਟੀਕਾ ਮਿਲਣਾ। ਸੋ ਇਹਦਾ ਮਤਲਬ ਇਹ ਜਿਹੜੀ ਕਰੋਨਾ ਵਾਇਰਸ ਆ ਆਉਣ ਵਾਲੇ 1.5-2 ਸਾਲ ਤੱਕ ਹਜੇ ਕਿਤੇ ਨਹੀਂ ਜਾਂਦੀ ਹੈਗੀ, ਜਿਹੜੇ ਇੱਦਾਂ ਦੇ ਜਿਹੜੇ ਲੱਛਣ ਆ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਇਹਦੇ ਚੱਲਦਿਆਂ ਜਿਹੜਾ ਏਅਰ ਟਰੈਵਲ ਫਲਾਈਟਸ ਆ ਉਸ ਨੂੰ ਲੈ ਕੇ ਵੀ ਕਈ ਕੁਛ ਜਿਹੜਾ ਉਹ ਚੇਂਜ ਜਿਹੜਾ ਹੋਵੇਗਾ। ਕਈ ਫਲਾਈਟ ਏਅਰਲਾਈਨਸ ਨੇ ਕਿਹਾ ਸੀਗਾ ਵੀ ਅਸੀਂ ਦੇਖਾਂਗੇ ਵੀ ਅਸੀਂ ਵੈਕਸੀਨ ਵਾਲਾ ਰੱਖਣਾ ਹੈ ਕਿ ਨਹੀਂ ਰੱਖਣਾ। ਇੱਕ ਏਅਰਲਾਈਨ ਕਹਿੰਦੇ ਸੀ ਵੀ ਅਸੀਂ ਰੱਖਾਂਗੇ, ਵੀ ਅਸੀਂ ਉਹਨਾਂ ਹੀ ਲੋਕਾਂ ਨੂੰ ਟਰੈਵਲ ਕਰਨ ਦੇਵਾਂਗੇ ਜਿਨ੍ਹਾਂ ਦੇ ਵੈਕਸੀਨ ਲੱਗੀ ਹੈ। ਅਤੇ ਜਿੱਦਾਂ ਤੁਸੀਂ ਕਿਹਾ ਵੀ ਬਹੁਤ ਸਾਰੇ ਮੁਲਕ ਅਜਿਹੇ ਹੋਣੇ ਆ ਜਿੱਥੇ ਸਮੇਂ ਸਿਰ ਜਿਹੜੀ ਆ ਵੈਕਸੀਨ ਉਹ ਪਹੁੰਚ ਨਹੀਂ ਸਕਣੀ, ਖਾਸ ਕਰਕੇ ਆਪਾਂ ਗਰੀਬ ਮੁਲਕ ਜਿਹੜੇ ਉਹਨਾਂ ਦੇ ਵਿੱਚ ਉਹਨਾਂ ਦਾ ਕਹਿ ਸਕਦੇ ਹਾਂ। ਅਤੇ ਕਈ ਮੁਲਕਾਂ ਨੇ ਖੁਦ ਤੋਂ ਆਪਣੇ ਤੌਰ ਦੇ ਉੱਤੇ ਬੰਦਿਸ਼ਾਂ ਜਿਹੜੀਆਂ ਉਹ ਰੱਖ ਦੇਣੀਆਂ ਵੀ ਵੈਕਸੀਨ ਕੀਤੇ ਹੋਏ ਲੋਕ ਹੀ ਆ ਜਾ ਸਕਣਗੇ ਉਸ ਮੁਲਕ ਦੇ ਵਿੱਚ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਯੂਨਾਈਟਿਡ ਵਾਲੇ ਜਿਹੜੇ ਹੈਗੇ ਉਹ ਕਹਿ ਰਹੇ ਵੀ ਅਸੀਂ ਆਪਣਾ ਜਿਹੜਾ ਕੌਂਟੈਕਟ ਟਰੇਸਿੰਗ ਵਾਲਾ ਪ੍ਰੋਗਰਾਮ ਆ ਉਸ ਨੂੰ ਹੋਰ ਤੇਜ਼ ਜਿਹੜਾ ਆ ਉਹ ਕਰਨ ਜਾ ਰਹੇ ਹੈਗੇ ਆ, ਹੋਰ ਤੇਜ਼ੀ ਦੇ ਨਾਲ ਜਿਹੜਾ ਉਹ ਆਪਾਂ ਕਰਾਂਗੇ। ਸੋ ਦੇਖਦੇ ਹਾਂ ਵੀ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਹੈਗਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਜੇ ਆਪਾਂ ਸਿਆਸੀ ਹਿਲਜੁਲ ਦੇ ਉੱਤੇ ਦੇਖਦੇ ਜਾਈਏ, ਕੱਲ੍ਹ ਰਾਸ਼ਟਰਪਤੀ ਟਰੰਪ ਨੇ ਜਿਹੜਾ ਇੱਕ ਵਾਰੀ ਫਿਰ ਮਿਚ ਮਕੋਨਲ ਦਾ ਅਤੇ ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਦਾ ਪ੍ਰੈਜ਼ੀਡੈਂਟ ਇਲੈਕਟ ਨੂੰ ਲੈ ਕੇ ਪਾੜਾ ਜਿਹੜਾ ਆ ਉਹ ਹੋ ਗਿਆ ਆ। ਕੱਲ੍ਹ ਮਿਚ ਮਕੋਨਲ ਨੇ ਮੰਨਿਆ ਸੀਗਾ ਵੀ ਇਹ ਪ੍ਰੈਜ਼ੀਡੈਂਟ ਇਲੈਕਟ ਨੇ, ਉਹਨਾਂ ਨੇ ਵਧਾਈ ਜਿਹੜੀ ਆ ਉਹ ਦਿੱਤੀ ਸੀਗੀ, ਅਤੇ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਹ ਟਵੀਟ ਕੀਤੇ ਸੀਗੇ ਵੀ ਤੁਹਾਨੂੰ ਐਡੀ ਜਲਦੀ ਹਾਰ ਜਿਹੜੀ ਉਹ ਨਹੀਂ ਮੰਨ ਲੈਣੀ ਚਾਹੀਦੀ, ਲੋਕ ਐਂਗਰੀ ਹੈਗੇ ਨੇ। ਸੋ ਆਈ ਡੋਂਟ ਨੋ ਰਾਸ਼ਟਰਪਤੀ ਟਰੰਪ ਅਜੇ ਵੀ ਇਹ ਕਿਹੜੇ ਗੱਲਾਂ ਜਿਹੜੀਆਂ ਆ ਉਹ ਕਰ ਰਹੇ ਆ। 15-16 ਜਿਹੜੇ ਕੇਸ ਆ ਉਹ ਹਾਰ ਚੁੱਕੇ ਆ ਇਲੈਕਸ਼ਨ ਤੋਂ ਬਾਅਦ ਦੇ ਵਿੱਚ। ਮੈਨੂੰ ਨਹੀਂ ਲੱਗਦਾ ਕੋਈ ਇੰਨਾ ਜ਼ਿਆਦਾ ਜਿਹੜਾ ਆ ਕਿਸੇ ਦੀ ਹਾਰ ਜਿਹੜੀ ਆ ਉਹ ਹੋਈ ਹੋਵੇ। ਸੋ ਪਰ ਆਪਣੀ ਜਿਹੜੇ ਉਹ ਗੱਲ ਤੋਂ ਟਸ ਤੋਂ ਮਸ ਜਿਹੜੇ ਆ ਉਹ ਨਹੀਂ ਹੋਣਾ ਚਾਹ ਰਹੇ, ਨਾ ਹੀ ਉਹ ਪਿੱਛੇ ਉਹ ਹਟ ਰਹੇ ਨੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਆਪਸੀ ਜਿਹੜਾ ਦਰਾਰ ਆ ਉਹ ਵੀ ਜ਼ਰੂਰ ਬਣਿਆ ਆ। ਮਿਚ ਮਕੋਨਲ GOP ਦੇ ਪੱਖ ਤੋਂ ਵੀ ਦੇਖਦਾ ਹੋਊਗਾ ਵੀ ਜੇ ਅਸੀਂ ਹਰ ਇੱਕ ਚੀਜ਼ ਦੇ ਵਿੱਚ ਇਕੱਲਾ ਇਹਨਾਂ ਦਾ ਹੀ ਸਾਥ ਦਿੰਦੇ ਰਹੇ ਤਾਂ ਕੱਲ੍ਹ ਨੂੰ ਸਾਡੇ ਲਈ ਵੀ ਸਥਿਤੀ ਜਿਹੜੀ ਆ ਉਹ ਬਹੁਤੀ ਚੰਗੀ ਨਹੀਂ ਰਹਿਣੀ, ਕਿਉਂਕਿ ਇਕੱਲੇ ਟਰੰਪ ਹੁਣਾਂ ਦੇ ਨਾਲ ਹੀ ਜਿਹੜੀ ਉਹ ਪਾਰਟੀ ਨਹੀਂ ਹੈਗੀ। ਪਰ ਇਹ ਆ ਵੀ ਟਰੰਪ ਹੁਣਾਂ ਨੂੰ ਇਹ ਜ਼ਰੂਰ ਲੱਗਦਾ ਹੋ ਸਕਦਾ ਆ ਵੀ ਜੇ ਮੈਂ ਚਾਹਾਂ ਤਾਂ ਅੱਜ ਇੱਕ ਨਵੀਂ ਪਾਰਟੀ ਜਿਹੜੀ ਉਹ ਜ਼ਰੂਰ ਖੜੀ ਕਰ ਸਕਦਾ ਆ, ਪਰ ਉਹ ਜਿਹੜੀ ਉਹ ਰਿਪਬਲਿਕਨਸ ਨੂੰ ਜਾਂ GOP ਨੂੰ ਉਹ ਬਹੁਤੀ ਚੰਗੀ ਗੱਲ ਜਿਹੜੀ ਉਹ ਨਹੀਂ ਲੱਗੂਗੀ। ਸੋ ਵਿੱਚ ਵਿਚਾਲੇ ਜੇ ਅੰਦਰ ਖਾਤੇ ਜ਼ਰੂਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਤਕਰਾਰਾਂ ਜਾਂ ਮਤਭੇਦ ਆ ਉਹ ਇਸ ਟਾਈਮ ਉੱਭਰ ਰਹੇ ਨੇ ਇਹ ਇਲੈਕਸ਼ਨ ਵਾਲੇ ਜਿਹੜੇ ਨਤੀਜਿਆਂ ਨੂੰ ਅਜੇ ਵੀ ਲੈ ਕੇ। ਹੁਣ ਤਾਂ ਹਰ ਇੱਕ ਪਾਸਿਓਂ ਸੁਪਰੀਮ ਕੋਰਟ ਨੇ ਕਿੰਨੇ ਰੀਕਾਊਂਟਸ ਅਤੇ ਉਹ ਸਾਰੀਆਂ ਚੀਜ਼ਾਂ ਤੋਂ ਬਾਅਦ ਵੀ ਜਿਹੜੇ ਆ ਉਹ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰੀ ਨੇ। ਹੁਣ ਆਪਾਂ ਇੱਕ ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰ ਦਿੰਦੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ।
ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਂ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਜੇ ਤੁਸੀਂ ਨਵੀਂ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਕੈਸ਼ ਕ੍ਰੀਕ ਕਸੀਨੋ ਰਿਸੋਰਟ ਤੁਹਾਡੇ ਲਈ ਹੋ ਸਕਦਾ ਹੈ ਜਿੱਤਣ ਵਾਲੀ ਟਿਕਟ। ਕੈਸ਼ ਕ੍ਰੀਕ ਇਸ ਮੌਕੇ ਫੂਡ ਸਰਵਿਸ ਅਤੇ ਹੋਟਲ ਪੋਜੀਸ਼ਨਸ ਦੇ ਲਈ ਹਾਇਰਿੰਗ ਕਰ ਰਹੇ ਹਨ। ਹਫਤਾਵਾਰੀ ਤਨਖਾਹ ਮਿਲੇਗੀ, ਮੁਫਤ ਖਾਣਾ, ਫਿਊਲ ਡਿਸਕਾਊਂਟ ਦੇ ਨਾਲ ਇੰਪਲਾਈ ਬੈਨੀਫਿਟ ਜਿਨ੍ਹਾਂ ਚ ਅਫੋਰਡੇਬਲ ਹੈਲਥ ਕੇਅਰ ਅਤੇ 401k ਸੇਵਿੰਗ ਪਲਾਨ ਵਿਦ ਇੰਪਲਾਇਰ ਮੈਚ ਦੀ ਸਹੂਲਤ ਹੋਵੇਗੀ। ਕੈਸ਼ ਕ੍ਰੀਕ ਕਸੀਨੋ ਰਿਸੋਰਟ ਦੇ ਵਿੱਚ ਅਪਲਾਈ ਕਰਨ ਦੇ ਲਈ ਵਿਜ਼ਿਟ ਕਰੋ jobs.cashcreek.com jobs.cashcreek.com। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਮਿਨੀਸੋਟਾ ਦੇ ਵਿੱਚ ਇੱਕ ਜਿਹੜਾ ਬੋਰਡ ਆਫ ਪਾਰਡਨ ਦਾ ਮਾਫੀ ਦੇਣ ਵਾਲਾ ਜਿਹੜਾ ਬੋਰਡ ਹੁੰਦਾ ਆ, ਉਹਨਾਂ ਨੇ ਇੱਕ ਲਾਈਫ ਸੈਂਟੈਂਸ ਇੱਕ ਬੰਦੇ ਦੀ ਜਿਹੜੀ ਉਸ ਨੂੰ ਕਮਿਊਟ ਕਰ ਦਿੱਤਾ
ਉਸ ਦੇ ਉੱਤੇ ਦੋਸ਼ ਸੀਗਾ 11 ਸਾਲਾਂ ਦੀ ਇੱਕ ਬੱਚੇ ਦਾ ਦੀ ਗੋਲੀ ਦੇ ਨਾਲ ਜਿਹੜੀ ਆ ਹੱਤਿਆ ਦਾ। ਸਟਰੇ ਬੁਲਟ ਯਾਨੀ ਕਿ ਉਸਨੇ ਉਸ ਪਾਸੇ ਵੱਲ ਨੂੰ ਤਾਂ ਨਹੀਂ ਉੱਦਾਂ ਚਲਾਈ ਸੀ, ਪਰ ਉਹ ਜਿਹੜੀ ਗੋਲੀ ਆ 2002 ਸੰਨ ਦੇ ਵਿੱਚ ਇੱਕ 11 ਸਾਲ ਦੇ ਬੱਚੇ ਦੇ ਲੱਗੀ, ਜਿਸ ਕਰਕੇ ਉਸ ਦੀ ਮੌਤ ਹੋਈ। ਉਸ ਤੋਂ ਬਾਅਦ ਦੇ ਵਿੱਚ ਇਹ ਮਿਨੇਸੋਟਾ ਦਾ ਇਹ ਰਹਿਣ ਵਾਲਾ ਟੈਸ਼ਾ ਐਡਵਰਡਸ ਜਿਹੜੀ ਆ ਉਸ ਦੀ ਜਿਹੜੀ ਮੌਤ ਹੋਈ ਸੀ ਉਦੋਂ ਨਵੰਬਰ 2002 ਦੇ ਵਿੱਚ। ਅਤੇ ਇਸ ਕਰਕੇ ਜਿਹੜੇ ਇਸ ਨੂੰ ਬਾਅਦ ਦੇ ਵਿੱਚ ਮਾਇਰਨ ਬਿਊਰਲ ਜਿਹੜਾ ਆ ਉਸ ਨੂੰ ਸੈਂਟੈਂਸ ਕੀਤਾ ਗਿਆ ਸੀਗਾ 20 ਸਾਲ ਦੇ ਲਈ, ਪਰ ਅੱਜ ਜਿਹੜੇ ਉੱਥੋਂ ਦੇ ਬੋਰਡ ਆਫ ਪਾਰਡਨਸ ਆ ਉਹਨਾਂ ਨੇ ਇਸ 'ਤੇ ਲਾਈਫ ਸੈਂਟੈਂਸ ਕੰਪਿਊਟ ਆ ਯਾਨੀ ਕਿ ਇੱਕ ਹਿਸਾਬ ਦੇ ਨਾਲ ਮਾਫ ਉਹ ਕਰ ਦਿੱਤੀ ਹੈਗੀ ਆ। ਯਾਦ ਹੋਣਾ 2016 ਤੋਂ ਪਹਿਲਾਂ ਵੀ ਇੱਕ ਸਟਰੇ ਬੁਲਟ ਦਾ ਰੌਲਾ ਜਿਹੜਾ ਉਦੋਂ ਜ਼ਿਆਦਾ ਚੱਲਿਆ ਸੀ ਇਲੈਕਸ਼ਨ ਤੋਂ ਪਹਿਲਾਂ, ਜਿਹੜੀ ਕਿ ਇੱਕ ਅਨਡਾਕੂਮੈਂਟਡ ਜਿਹੜੇ ਆ ਇਲੀਗਲ ਏਲੀਅਨ ਜਿਸ ਨੂੰ ਆਖਿਆ ਜਾਂਦਾ ਆ ਵੀ ਉਸ ਦੇ ਦੁਆਰਾ ਚਲਾਈ ਗਈ ਸੀ ਅਤੇ ਉਸ ਦੇ ਕਰਕੇ ਇੱਕ ਕੁੜੀ ਦੀ ਮੌਤ ਹੋਈ ਸੀ, ਜੋ ਕਿ ਬਾਅਦ ਦੇ ਵਿੱਚ ਇੱਕ ਚੁਣਾਵੀ ਮੁੱਦਾ ਵੀ ਬਣ ਕੇ ਉੱਭਰਿਆ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਫ੍ਰਿਜ਼ਨੋ ਸਿਟੀ ਆ, ਕਹਿੰਦੇ ਪਈ ਉੱਥੇ ਆਲਰੇਡੀ ਵੈਕਸੀਨ ਜਿਹੜੇ ਕਰੋਨਾ ਵਾਇਰਸ ਦੀ ਸ਼ਿਪਮੈਂਟ ਉਹ ਪਹੁੰਚ ਗਈ ਹੈਗੀ ਆ। ਸੋ ਫ੍ਰਿਜ਼ਨੋ ਦੇ ਡਾਕਟਰ ਕੈਨੀ ਵੈਨ UCSF ਫ੍ਰਿਜ਼ਨੋ ਦੇ ਜਿਹੜੇ ਐਮਰਜੈਂਸੀ ਮੈਡੀਸਿਨ ਫਿਜ਼ੀਸ਼ੀਅਨ ਹੈਗੇ ਆ ਅਤੇ ਮੈਡੀਕਲ ਡਾਇਰੈਕਟਰ ਫ੍ਰਿਜ਼ਨੋ ਦੇ COVID-19 ਇਕੁਇਟੀ ਪ੍ਰੋਜੈਕਟ ਦੇ ਆ, ਇਹ ਕਹਿੰਦੇ ਵੀ ਬਹੁਤ ਵਧੀਆ ਖਬਰ ਹੈਗੀ ਆ। ਸੋ ਜਿਹੜੇ ਫਸਟ ਰਿਸਪੋਂਡਰਸ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਆ ਇਹ ਟੀਕਾ ਸਭ ਤੋਂ ਪਹਿਲਾਂ ਉਹਨਾਂ ਨੂੰ ਦਿੱਤਾ ਜਾਊਗਾ, ਕਿਉਂਕਿ ਜਿਹੜੇ ਡਾਕਟਰਸ ਆ ਹੋਸਪੀਟਲ ਦੇ ਵਿੱਚ ਜਾਂ ਹੋਰ ਇੰਪਲਾਈਜ਼ ਹੈਗੇ ਆ, ਉਸ ਤੋਂ ਬਾਅਦ ਜਿਹੜੇ ਪੁਲਿਸ ਫਾਇਰ ਜਾਂ ਹੋਰ ਵੀ ਐਮਰਜੈਂਸੀ ਵਰਕਰਸ ਆ ਉਹਨਾਂ ਦੇ ਉੱਤੇ ਜਿਹੜਾ ਇਹ ਟੀਕਾ ਲਾਇਆ ਜਾਊਗਾ। ਫ੍ਰਿਜ਼ਨੋ ਕਾਉਂਟੀ ਦੇ ਇੰਟਰਮ ਹੈਲਥ ਆਫਿਸਰ ਡਾਕਟਰ ਰਾਈਸ ਬੋਰਾ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਬਹੁਤ ਵਧੀਆ ਖਬਰ ਆ ਵੀ ਸਾਡੇ ਕੋਲ ਛੇਤੀ ਜਿਹੜਾ ਵੈਕਸੀਨ ਪਹੁੰਚ ਗਿਆ। ਸਰੋਤਿਆਂ ਨੂੰ ਯਾਦ ਹੋਊਗਾ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ ਜਿਹੜਾ ਹੈ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਾਫੀ ਹੈਗੀ ਆ। ਜੀ, ICU ਬਿਲਕੁਲ ਵੀ ਜਿਹੜੇ ਇਸ ਟਾਈਮ ਕਹਿੰਦੇ ਉੱਥੇ ਮੌਜੂਦ ਨਹੀਂ ਨੇ। ਸੋ ਸਥਿਤੀ ਇੱਥੇ ਕੋਈ ਚੰਗੀ ਨਹੀਂ ਹੈਗੀ ਕੋਵਿਡ ਦੇ ਕੇਸਾਂ ਨੂੰ ਲੈ ਕੇ। ਅੱਜ ਜੀ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ, ਉਹ ਵੀ ਫ੍ਰਿਜ਼ਨੋ ਏਅਰਪੋਰਟ ਦੇ ਨਾਲ ਸੰਬੰਧਿਤ ਆ। ਸਾਊਥ ਵੈਸਟ ਏਅਰਲਾਈਨ ਜਿਹੜੀ ਆ ਉਹ ਹੁਣ ਫ੍ਰਿਜ਼ਨੋ ਤੋਂ ਫਲਾਈ ਕਰਨਾ ਸ਼ੁਰੂ ਕਰਨ ਜਾ ਰਹੀ ਹੈਗੀ ਆ। ਸੋ ਪਹਿਲੀ ਵਾਰੀ ਸਨਮੈਕੀਨ ਵੈਲੀ ਦੇ ਵਿੱਚ ਜਿਹੜਾ ਆ ਸਾਊਥ ਵੈਸਟ ਏਅਰਲਾਈਨ ਆ ਇਹ ਉੱਥੋਂ ਫਲਾਈ ਕਰਨਾ ਸ਼ੁਰੂ ਕਰੇਗੀ। ਇਸ ਤੋਂ ਪਹਿਲਾਂ ਇਸ ਨੇ ਜਿਹੜੀ ਸਾਊਥ ਵੈਸਟ ਏਅਰਲਾਈਨ ਆ ਇਹਨਾਂ ਨੇ ਇਹ ਵੀ ਕਿਹਾ ਸੀ ਵੀ ਸੰਤਾ ਬਾਰਬਰਾ ਏਅਰਪੋਰਟ ਤੋਂ ਵੀ ਅਸੀਂ ਜਿਹੜਾ ਆ ਫਲਾਈ ਕਰਨਾ ਸ਼ੁਰੂ ਕਰਾਂਗੇ। ਜਿਹੜਾ ਫ੍ਰਿਜ਼ਨੋ ਦੇ ਵਿੱਚ ਏਅਰਪੋਰਟ ਤਾਂ ਹੈਗਾ ਆ, ਪਰ ਇੰਨੀਆਂ ਜ਼ਿਆਦਾ ਉੱਥੋਂ ਫਲਾਈਟਸ ਹੈ ਨਹੀਂ। ਯੋਸੇਮਿਟੀ ਇੰਟਰਨੈਸ਼ਨਲ ਏਅਰਪੋਰਟ ਜਿਸ ਦਾ ਨਾਮ ਫ੍ਰਿਜ਼ਨੋ ਦੇ ਵਿੱਚ ਹੈਗਾ ਆ, ਉਸ ਨੇ ਕਿਹਾ ਸੀ ਵੀ 7,34,000 ਦੇ ਕਰੀਬ ਟਰੈਵਲਰਸ ਜਿਹੜੇ ਆ ਉਹਨਾਂ ਨੇ 2016 ਦੇ ਵਿੱਚ ਫਲਾਈ ਕੀਤਾ ਸੀ, ਅਤੇ 3 ਸਾਲਾਂ ਬਾਅਦ ਹੁਣ ਜਿਹੜੀ ਆ ਇਹ 150% ਜਿਹੜੀ ਆ ਉਹ ਵਧਿਆ ਹੈਗਾ ਫਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ, ਅਤੇ 1.96 ਮਿਲੀਅਨ ਪੈਸੰਜਰਸ ਕਹਿੰਦੇ ਵੀ ਉਸ ਏਅਰਪੋਰਟ ਦੇ ਰਾਹੀਂ ਹਰ ਸਾਲ ਜਿਹੜੇ ਆ ਫਲਾਈ ਕਰਦੇ ਹੈਗੇ ਆ। ਸੋ ਇਹਦੇ ਨਾਲ ਥੋੜ੍ਹਾ ਜਿਹੜਾ ਇਕੋਨਮੀ ਨੂੰ ਵੀ ਜਿਹੜਾ ਫ੍ਰਿਜ਼ਨੋ ਦੀ ਆ ਉਸ ਨੂੰ ਫਰਕ ਪਵੇਗਾ। ਜੀ, ਜਾਰਜੀਆ ਦੇ ਵਿੱਚ ਜਿਹੜੀਆਂ ਸੈਨੇਟ ਰਨ ਆਫ ਇਲੈਕਸ਼ਨਸ ਦੇ ਲਈ ਪਹਿਲੇ ਦਿਨ ਅਰਲੀ ਵੋਟਿੰਗ ਦਿਨ ਰਿਕਾਰਡ ਤੋੜ ਵੋਟਿੰਗ ਹੋਈ ਆ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਆਈ ਥਿੰਕ 138,000 ਜਿਹੜੀਆਂ ਵੋਟਾਂ ਪਹਿਲੇ ਦਿਨ ਦੇ ਵਿੱਚ ਪਈਆਂ ਸੀ। ਇਸ ਵਾਰ ਜਿਹੜੀਆਂ ਆ ਉਹ 1.5 ਲੱਖ ਤੋਂ ਵੱਧ ਜਿਹੜੀ ਆ ਉਹ ਵੋਟ ਪਈ ਆ, 150,000 ਤੋਂ ਉੱਤੇ ਆ। ਸੋ ਪਹਿਲੋਂ ਦੇ ਨਾਲੋਂ ਵੀ ਜ਼ਿਆਦਾ ਲੋਕਾਂ ਨੇ ਜਿਹੜਾ ਆ ਅਰਲੀ ਵੋਟਿੰਗ ਦੇ ਵਿੱਚ ਹਿੱਸਾ ਲੈਣਾ ਜਿਹੜਾ ਉੱਥੇ ਸ਼ੁਰੂ ਕਰ ਦਿੱਤਾ ਹੈਗਾ ਆ। ਡੈਮੋਕ੍ਰੇਟਸ ਇਸ ਚੀਜ਼ ਨੂੰ ਜਿਹੜਾ ਉਹ ਗੁੱਡ ਮੰਨਦੇ ਨੇ, ਪਰ ਆਈ ਥਿੰਕ ਹੁਣ ਰਿਪਬਲਿਕਨਸ ਨੂੰ ਵੀ ਪਹਿਲੀਆਂ ਜਿਹੜੀਆਂ ਇਲੈਕਸ਼ਨਸ ਦੀ ਹਾਰ ਦੇ ਵਿੱਚੋਂ ਇਹ ਸਬਕ ਮਿਲਿਆ ਹੋਊਗਾ ਵੀ ਉਹ ਵੀ ਅਰਲੀ ਵੋਟਿੰਗ ਉਹਨਾਂ ਨੂੰ ਕਰਨੀ ਜਿਹੜੀ ਉਹ ਚਾਹੀਦੀ ਆ। ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਜਨਵਰੀ ਦੇ ਵਿੱਚ ਵੀ ਕਿਸ ਦੀ ਜਿੱਤ ਅਤੇ ਕਿਸ ਦੀ ਹਾਰ ਹੁੰਦੀ ਆ। ਇਸੇ ਚੱਲਦਿਆਂ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੇ ਉਹਨਾਂ ਨੇ ਜਾਰਜੀਆ ਦਾ ਦੌਰਾ ਵੀ ਜਿਹੜਾ ਉਹ ਕੀਤਾ, ਅਤੇ ਜਿਹੜੇ ਦੋਨੋਂ ਡੈਮੋਕ੍ਰੇਟ ਪਾਰਟੀ ਦੇ ਨੁਮਾਇੰਦੇ ਹੈਗੇ ਨੇ ਉਹਨਾਂ ਦੇ ਹੱਕ ਦੇ ਵਿੱਚ ਉੱਥੇ ਜਾ ਕੇ ਜਿਹੜਾ ਆ ਉਹ ਵੋਟ ਪਾਉਣ ਦੇ ਲਈ ਮੰਗ ਜਿਹੜੀ ਉਹ ਕੀਤੀ ਹੈਗੀ ਆ। ਸੋ ਦੇਖਦੇ ਕੀ ਹੁੰਦਾ। ਰਾਸ਼ਟਰਪਤੀ ਟਰੰਪ ਨੇ ਕੁਛ ਸਮਾਂ ਪਹਿਲਾਂ ਇੱਕ ਰੈਲੀ ਜਿਹੜੀ ਜਾਰਜੀਆ ਦੇ ਵਿੱਚ ਆਪਣੇ ਜਿਹੜੇ ਰਿਪਬਲਿਕਨ ਪਾਰਟੀ ਦੇ ਨੁਮਾਇੰਦੇ ਆ ਉਹਨਾਂ ਦੇ ਹੱਕ ਦੇ ਵਿੱਚ ਕੀਤੀ ਸੀ।
ਜੀ ਬਿਲਕੁਲ, ਜਾਰਜੀਆ ਦੀ ਜਿਹੜੀ ਇਲੈਕਸ਼ਨ ਆ ਸਭ ਤੋਂ ਮਹਿੰਗੀ ਇਲੈਕਸ਼ਨ ਹੋਏਗੀ। $400 ਮਿਲੀਅਨ ਦੇ ਕਰੀਬ ਉਸ ਇਲੈਕਸ਼ਨ ਦੇ ਉੱਤੇ ਖਰਚ ਕੀਤਾ ਜਾ ਰਿਹਾ। 2 ਸੈਨੇਟਰਸ ਦੀ ਇਲੈਕਸ਼ਨ ਹੋਣੀ ਆ। ਸੋ ਸੈਨੇਟ ਕੰਟਰੋਲ ਨੂੰ ਆ ਬੇਸਿਕਲੀ ਵੀ ਕੌਣ ਸੈਨੇਟ ਕੰਟਰੋਲ ਕਰਦਾ ਆ। ਸੋ ਇੱਕ ਜੇ ਦੋਨੋਂ ਪਾਸੇ ਸੀਟ ਚਲ ਜਾਂਦੀ ਆ ਫਿਰ ਰਿਪਬਲਿਕਨਸ ਨੂੰ ਵੀ ਉਸ 'ਚ ਵੀ ਫਾਇਦਾ ਆ। ਡੈਮੋਕ੍ਰੇਟਸ ਤਾਂ ਹੀ ਕਿਸੇ ਚੁਣੌਤੀ ਉਹਨਾਂ ਨੂੰ ਦੇ ਸਕਣਗੇ ਸੈਨੇਟ ਦੇ ਵਿੱਚ ਜੇ ਦੋਨੋਂ ਸੀਟਾਂ ਉਹ ਜਿੱਤਣ 'ਚ ਕਾਮਯਾਬ ਰਹਿੰਦੇ ਨੇ। ਅਗਲੀ ਖਬਰ ਵੱਲ ਚਲੀਏ ਜਿਹੜੀ ਰੀਟੇਲ ਸੇਲਸ ਦੇ ਨਾਲ ਸੰਬੰਧਿਤ ਆ। ਕੋਈ ਬਾਹਲੀ ਗੁੱਡ ਖਬਰ ਨਹੀਂ ਆ ਰਹੀ। ਈਵਨ ਕਹਿੰਦੇ ਹੌਲੀਡੇ ਸ਼ਾਪਿੰਗ ਦੇ ਦੌਰਾਨ ਰੀਟੇਲ ਸੇਲਸ ਜਿਹੜੀਆਂ ਨਵੰਬਰ ਮਹੀਨੇ ਦੇ ਵਿੱਚ ਕਾਫੀ ਘਟੀਆਂ ਹੈਗੀਆਂ ਆ। 1.1% ਜਿਹੜੀਆਂ ਆ ਉਹ ਸੇਲਸ ਅਕਤੂਬਰ ਮਹੀਨੇ 'ਚ ਘਟੀ ਸੀ, 0.3% ਨਵੰਬਰ ਮਹੀਨੇ ਦੇ ਵਿੱਚ। ਬਹੁਤ ਸਾਰੇ ਬਿਜ਼ਨੈਸਿਸ ਖਾਸ ਕਰਕੇ ਕਲੋਥਿੰਗ ਸਟੋਰਸ, ਰੈਸਟੋਰੈਂਟਸ, ਇਲੈਕਟ੍ਰੋਨਿਕ ਸਟੋਰਸ, ਗੈਸ ਸਟੇਸ਼ਨਸ, ਉਹਨਾਂ ਦੀਆਂ ਜਿਹੜੀਆਂ ਸੇਲਸ ਆ ਉਹ ਘਟੀਆਂ ਹੈਗੀਆਂ ਆ। ਈਵਨ ਦੋ ਕਹਿੰਦੇ ਲਾਸਟ ਈਅਰ ਦੇ ਮੁਕਾਬਲੇ ਦੇਖਿਆ ਜਾਵੇ ਥੋੜ੍ਹੀ ਸੇਲ ਵਧੀ ਆ ਪਰ ਓਵਰਆਲ ਜਿਹੜੀ ਸੇਲਸ ਆ ਘਟੀ ਆ। ਸੋ ਇਹ ਜਿਹੜੇ ਇਕੋਨਮੀ ਆ ਉਹਦੇ ਲਈ ਆਉਣ ਵਾਲੇ ਸਮੇਂ 'ਚ ਗੁੱਡ ਜਿਹੜੇ ਸਾਈਨ ਨਹੀਂ ਲੱਗਦੇ ਹੈਗੇ। $600 ਦੀ ਜਿਹੜੀ ਸਪਲੀਮੈਂਟਲ ਅਨਪਲਾਇਮੈਂਟ ਇੰਸ਼ੋਰੈਂਸ ਦਿੱਤੀ ਗਈ ਸੀ ਫੈਡਰਲ ਗਵਰਨਮੈਂਟ ਵੱਲੋਂ, ਉਸ ਦੇ ਨਾਲ ਕਾਫੀ ਲੋਕ ਜਿਹੜੇ ਸਟੇਬਲ ਹੋ ਗਏ ਸੀ ਤੇ ਸੇਲਸ ਵਿੱਚ ਕਾਫੀ ਫਰਕ ਪਿਆ ਸੀ। ਪਰ ਜੁਲਾਈ ਮਹੀਨੇ ਦੇ ਵਿੱਚ ਉਹ ਐਂਡ ਹੋ ਗਈ। ਉਸ ਤੋਂ ਬਾਅਦ $300 ਦਿੱਤੇ ਗਏ ਮਹੀਨੇ ਕੁ ਲਈ, ਫਿਰ ਉਹ ਵੀ ਖਤਮ ਹੋ ਗਏ। ਓਵਰਆਲ ਕਹਿੰਦੇ ਜੇ ਦੇਖਿਆ ਜਾਵੇ ਜਿਹੜਾ ਬਲੈਕ ਫਰਾਈਡੇ ਦਾ ਟ੍ਰੈਫਿਕ ਸੀਗਾ 52% ਡ੍ਰੌਪ ਹੋਇਆ ਹੈਗਾ ਆ ਪਿਛਲੇ ਸਾਲ ਦੇ ਮੁਕਾਬਲੇ। ਇਹ ਕਾਫੀ ਡ੍ਰੌਪ ਆ। ਦੇਖੋ ਵੀ 52% ਡ੍ਰੌਪ ਬਲੈਕ ਫਰਾਈਡੇ ਟ੍ਰੈਫਿਕ ਕੰਪੇਅਰ ਟੂ ਲਾਸਟ ਈਅਰ। ਨਹੀਂ ਹਰਜੋਤ ਸਿੰਘ ਜੀ, ਇਹ ਤਾਂ ਹੁਣ ਨਜ਼ਰ ਆ ਹੀ ਰਿਹਾ ਹੈ। ਜਦੋਂ ਫੂਡ ਬੈਂਕਾਂ ਦੇ ਬਾਹਰ ਮੀਲਾਂ ਲੰਬੀਆਂ ਲਾਈਨਾਂ ਆ, ਲੋਕੀ ਰਾਸ਼ਨ ਜਿਹੜਾ ਉਹ ਚੋਰੀ ਕਰਨ 'ਤੇ ਪਹੁੰਚਿਆ। ਸਥਿਤੀ ਬਹੁਤ ਮਾੜੀ ਆ। ਪਾਵਰਟੀ ਲਾਈਨ ਦੇ ਵਿੱਚ 8 ਮਿਲੀਅਨ ਨਵੇਂ ਲੋਕ ਜਿਹੜੇ ਆ ਉਹਦੇ ਅੰਡਰ ਜਿਹੜੇ ਉਹ ਆ ਚੁੱਕੇ ਹੋਏ ਨੇ। ਲੋਕ ਇੱਥੇ ਬੈਠੇ ਰੌਲਾ ਪਾ ਸਕਦੇ ਨੇ ਉਹ ਜੀ ਬਿਜ਼ਨਸ ਦਿਸ ਬਿਜ਼ਨਸ ਦੈਟ, ਪਰ ਅਸਲ ਦੇ ਵਿੱਚ ਆਮ ਲੋਕਾਂ ਦੀ ਸਥਿਤੀ ਜਿਹੜੀ ਉਹ ਬਹੁਤ ਮਾੜੀ ਆ। ਬਹੁਤ ਜਿਹੜੀ ਸਥਿਤੀ ਜਿਹੜੀ ਬਣੀ ਪਈ ਆ ਨਾਜ਼ੁਕ ਆ ਅਤੇ ਗੰਭੀਰਤਾ ਦੇ ਨਾਲ ਇਸ ਨੂੰ ਜਿਹੜਾ ਨਜਿੱਠਣ ਦੀ ਜ਼ਰੂਰਤ ਹੈਗੀ। ਪਰ ਆਪਾਂ ਦੇਖਿਆ ਹੀ ਆ ਵੀ ਉਤਲੇ ਪੱਧਰ ਦੇ ਉੱਤੇ ਸਿਰਫ ਅਤੇ ਸਿਰਫ ਜਿਹੜੇ ਅਮੀਰ ਲੋਕਾਂ ਦੇ ਹੋਰ ਅਮੀਰ ਹੋਣ ਨੂੰ ਹੀ ਜਿਹੜਾ ਆ ਉਹ ਜ਼ਿਆਦਾ ਤਰਜੀਹ ਜਿਹੜੀ ਉਹ ਦਿੱਤੀ ਜਾ ਰਹੀ ਆ। ਬਹੁਤ ਸਾਰੇ ਲੋਕ ਸੋਚਦੇ ਆ ਵੀ ਬਿਲੀਅਨਰਜ਼ ਦੇ ਉੱਤੇ ਜਦੋਂ ਟੈਕਸ ਦੀ ਗੱਲ ਆਉਂਦੀ ਵੀ ਕਿਤੇ ਸਾਡੇ 'ਤੇ ਵੀ ਲੱਗ ਜਾਣਾ ਬਈ ਆਪਾਂ ਜਿੰਨੀ ਕੁ ਮਿਹਨਤ ਆਪਾਂ ਕਰਕੇ ਇੰਨਾ ਕੁਛ ਕਰਦੇ ਹਾਂ, ਬਿਲੀਅਨਰ ਬਣਨਾ ਨਾਮੁਮਕਿਨ ਆ। ਸੋ ਇਹ ਬਹੁਤ ਘੱਟ ਕਿਤੇ ਲੱਖਾਂ 'ਚੋਂ ਇੱਕ ਜਾਣਾ ਕੋਈ ਬਿਲੀਅਨਰ ਬਣ ਜੇ ਤਾਂ ਬਣ ਜੇ, ਅਦਰਵਾਈਜ਼ ਕੋਈ ਚਾਂਸ ਨਹੀਂ ਹੁੰਦਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਬਿਲੀਅਨਰ ਬਣਦਾ। ਸੋ ਇਹ ਚੀਜ਼ ਨੂੰ ਜਿਹੜਾ ਦੇਖਣਾ ਪੈਣਾ ਆ ਵੀ ਲੋਕ ਜਿਹੜੇ ਆ ਕਿਸ ਪਾਸੇ ਵੱਲ ਨੂੰ ਜਿਹੜੇ ਆ ਜਿਹੜਾ ਉਹ ਬਣਨਾ ਆ, ਕਿੱਦਾਂ ਜਿਹੜਾ ਆ ਬਾਕੀ ਲੋਕ ਜਿਹੜੇ ਇਸ ਟਾਈਮ ਲਤਾੜੇ ਜਾ ਰਹੇ ਨੇ, ਪਿੱਛੇ ਰਹਿ ਰਹੇ ਨੇ, ਉਹਨਾਂ ਨੂੰ ਨਾਲ ਜਿਹੜਾ ਉਹ ਕਿੱਦਾਂ ਚੱਕਣਾ ਹੈ। ਕਿਉਂਕਿ ਸਥਿਤੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਦੀਆਂ ਰਿਪੋਰਟਸ ਨਿਊਜ਼ ਜਿਹੜੀਆਂ ਆ ਰਹੀਆਂ ਆ, ਕੁਛ ਚੰਗੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਹੈਗੀ। ਅੱਜ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ, ਉਹਨਾਂ ਨੇ ਫਾਰਮਲੀ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਪੀਟ ਬੁਟਿਜੇਜ ਜਿਹੜੇ ਆ ਸਾਊਥ ਬੈਂਡ ਇੰਡੀਆਨਾ ਦੇ ਜਿਹੜੇ ਮੇਅਰ ਅਤੇ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਦੇ ਲਈ ਕੁੱਦੇ ਹੋਏ ਮੈਦਾਨ ਦੇ ਵਿੱਚ, ਉਹਨਾਂ ਨੂੰ ਟਰਾਂਸਪੋਰਟੇਸ਼ਨ ਸਕੱਤਰ ਦੇ ਵਜੋਂ ਜਿਹੜਾ ਆ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈਗਾ ਆ। ਉੱਥੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਟਰੰਪ ਵਾਈਟ ਹਾਊਸ ਦੇ ਵਾਂਗੂ ਸਿਰਫ ਰੌਲਾ ਹੀ ਨਹੀਂ ਪਾਵਾਂਗੇ ਇਨਫਰਾਸਟਰਕਚਰ ਵੀਕ ਦਾ, ਅਸਲ ਦੇ ਵਿੱਚ ਜਿਹੜਾ ਆ ਇਸ ਦੇ ਉੱਤੇ ਕੰਮ ਕਰਾਂਗੇ। ਪੀਟ ਬੁਟਿਜੇਜ ਨੇ ਜਿਹੜਾ ਆ ਇਹ ਕਹਿੰਦੇ ਵੀ ਅਸੀਂ ਵਾਅਦਾ ਕਰਦੇ ਹਾਂ ਵੀ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆ ਆਪਣੇ ਵਚਨਾਂ ਦੇ ਉੱਤੇ ਅਤੇ ਆਪਣੇ ਜਿਹੜੇ ਸ਼ਬਦਾਂ ਦੇ ਉੱਤੇ ਖਰੀ ਜਿਹੜੀ ਉਹ ਉਤਰੂਗੀ। ਇਹ ਤਾਂ ਜਿਹੜਾ ਵੀ ਪ੍ਰਸ਼ਾਸਨ ਦੇ ਵਿੱਚ ਆਉਂਦਾ ਆ ਉਹ ਇੱਦਾਂ ਹੀ ਉਹ ਆਖਦਾ ਆ ਇਹ, ਪਰ ਲੋਕ ਹੌਲੀ ਹੌਲੀ ਇਸ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਭਾਪ ਜਾਂਦੇ ਨੇ। ਕੌਣ ਕਿੰਨੇ ਪਾਣੀ ਦੇ ਵਿੱਚ ਰਹਿੰਦਾ ਹੈਗਾ ਆ। ਉਹਨਾਂ ਨੇ ਕਹਿੰਦੇ ਵੀ ਇਹ ਕਿਹਾ ਆ ਵੀ ਅਸੀਂ ਆਪਣੇ ਰੋਡਸ, ਬ੍ਰਿਜਿਸ, ਰੇਲਵੇਜ਼ ਅਤੇ ਟਰਾਂਜ਼ਿਟ ਸਿਸਟਮ ਆ ਉਹਨਾਂ ਨੂੰ ਬਾਕੀ ਮੁਲਕਾਂ ਦੇ ਵਾਂਗੂ, ਹੋਰ ਵਿਕਸਿਤ ਮੁਲਕਾਂ ਦੇ ਵਾਂਗੂ ਇੱਥੇ ਵੀ ਵਿਕਸਿਤ ਕਰਾਂਗੇ। ਜੀ ਅਗਲੀ ਖਬਰ ਵੈਦਰ ਦੇ ਨਾਲ ਰਿਲੇਟਡ ਆ। ਮੈਸਾਚੂਸੇਟਸ ਏਰੀਏ ਦੇ ਵਿੱਚ ਬਹੁਤ ਵੱਡਾ ਸਟਾਰਮ ਆ ਰਿਹਾ। 12 ਤੋਂ 18 ਇੰਚ ਤੱਕ ਜਿਹੜੀ ਆ ਬਰਫ਼ ਉੱਥੇ ਪੈ ਸਕਦੀ ਹੈਗੀ ਆ। ਸੋ ਜੇ ਕੋਈ ਟਰੱਕਰ ਵੀਰ ਭੈਣ ਭਰਾ ਉਸ ਏਰੀਏ 'ਚ ਜਾ ਰਹੇ ਆ, ਮੇਕ ਸ਼ੋਰ ਕਰ ਲਿਓ
ਪੂਰੀ ਜਿਹੜੀ ਸਟੇਟ ਆ ਮੈਸੇਚਿਊਸੇਟਸ ਉਹਦੇ ਲਈ ਜਿਹੜੀ ਵਾਰਨਿੰਗ ਆ ਇਸ਼ੂ ਕੀਤੀ ਗਈ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜਿੱਦਾਂ ਤੁਸੀਂ ਦੱਸਿਆ ਵੀ ਇਕੱਲਾ ਮੈਸੇਚਿਊਸੇਟ ਹੀ ਨਹੀਂ, ਇਨਫੈਕਟ ਜਿਹੜੀਆਂ ਨਾਰਥ ਈਸਟ ਦੀਆਂ ਜਿਹੜੀਆਂ ਕਾਫੀ ਸਟੇਟਸ ਆ, ਇੱਥੇ ਇੱਕ ਕਾਫੀ ਪਾਵਰਫੁਲ ਸਟਾਰਮ ਸਿਸਟਮ ਜਿਹੜਾ ਉਹ ਬਣਿਆ ਹੋਇਆ ਆ, ਜਿਸ ਕਰਕੇ ਕਾਫੀ ਤੇਜ਼ ਹਵਾਵਾਂ ਅਤੇ ਜਿਹੜਾ ਆ ਬਰਫ਼ਬਾਰੀ ਜਿਹੜੀ ਉਹ ਇਸ ਦੇ ਵਿੱਚ ਹੋ ਸਕਦੀ ਆ। 16 ਇੰਚ ਤੱਕ ਜਿੱਦਾਂ ਤੁਸੀਂ ਕਿਹਾ ਵੀ ਇਹ ਸਨੋ ਮੈਸੇਚਿਊਸੇਟ ਦੇ ਨਾਲ ਨਾਲ ਨਿਊਯਾਰਕ ਸਿਟੀ ਅਤੇ ਬੋਸਟਨ ਅਤੇ ਹੋਰ ਇਲਾਕਿਆਂ ਦੇ ਵਿੱਚ ਜਿਹੜੀ ਆ ਇਹ ਹੋਵੇਗੀ। ਸੋ ਕਾਫੀ ਡਿਸਟਰਪਟਿਵ ਸਟੋਰਮ, ਯਾਨੀ ਕਿ ਕਾਫੀ ਜਨ ਜੀਵਨ ਨੂੰ ਪੂਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਕਰਨ ਵਾਲਾ ਜਿਹੜਾ ਸਟੋਰਮ ਆ ਉਹ ਰਹਿਣ ਵਾਲਾ ਹੈਗਾ ਆ। ਬਹੁਤ ਸਾਰੇ ਜਿਹੜੇ ਉਹਨਾਂ ਜਿਹੜੇ ਸੂਬਿਆਂ ਦੇ ਗਵਰਨਰਸ ਆ ਉਹਨਾਂ ਨੇ ਕਿਹਾ ਵੀ ਅਨਨੈਸੈਸਰੀ ਟਰੈਵਲ ਜਿਹੜਾ ਆ ਉਸ ਨੂੰ ਜਿਹੜਾ ਤੁਸੀਂ ਕਿਰਪਾ ਕਰਕੇ ਨਾ ਹੀ ਕਰੋ ਤਾਂ ਜਿਹੜਾ ਉਹ ਚੰਗਾ ਹੈਗਾ ਆ। ਸੋ ਅੱਜ ਤੋਂ ਬੁੱਧਵਾਰ ਤੋਂ ਉੱਥੇ ਕਹਿੰਦੇ ਕਾਫੀ ਸਨੋਫਾਲ ਪੈਣੀ ਜਿਹੜੀ ਉਹ ਸ਼ੁਰੂ ਹੋ ਜਾਵੇਗੀ। ਜੀ ਜਾਂਦੇ ਜਾਂਦੇ ਆਪਾਂ ਵਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, ਸਮਾਂ ਸਾਡਾ ਸਮਾਪਤੀ ਵਾਲਾ। ਉਹਦੀ ਡੇਟ ਜਿਹੜੀ 15 ਦਸੰਬਰ ਸੀ ਉਸ ਨੂੰ ਐਕਸਟੈਂਡ ਕਰਕੇ 30 ਦਸੰਬਰ ਕਰ ਦਿੱਤਾ ਗਿਆ, ਕਿਉਂਕਿ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਹੀ ਜਿਹੜੇ ਉਹਨਾਂ ਦੇ ਕੰਪਿਊਟਰ ਜਾਂ ਉਹ ਜਾਮ ਹੋ ਗਏ ਸੀ, ਚੱਲ ਨਹੀਂ ਰਹੇ ਸੀ। ਸੋ ਉਹਨੂੰ ਦੇਖਦੇ ਹੋਏ ਕਵਰਡ ਕੈਲੀਫੋਰਨੀਆ ਜਿਹੜੀ ਸਟੇਟ ਆਫ ਕੈਲੀਫੋਰਨੀਆ ਦੀ ਡਿਪਾਰਟਮੈਂਟ ਆ ਉਹਨਾਂ ਨੇ 30 ਦਸੰਬਰ ਤੱਕ ਐਕਸਟੈਂਡ ਕਰਤਾ। ਸੋ ਜੋ ਵੀ ਆਪਣਾ ਭੈਣ ਭਰਾ ਹੈਗਾ 30 ਦਸੰਬਰ ਤੱਕ ਐਪਲੀਕੇਸ਼ਨ ਭਰ ਲਊਗਾ, ਉਹਨਾਂ ਦੀ ਜਿਹੜੀ 1 ਜਨਵਰੀ ਤੋਂ ਸਟਾਰਟ ਹੋ ਜੂਗੀ। ਜਿਹੜਾ ਕੋਈ ਮਿਸ ਕਰ ਜਾਊਗਾ ਫਿਰ 31 ਦਸੰਬਰ ਆ, ਫਿਰ ਉਹ ਜਾ ਕੇ ਅੱਗੇ ਮਾਰਚ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਜਿਹੜੇ ਸਟਾਰਟ 31 ਜਨਵਰੀ ਜਿਹੜਾ 15 ਜਨਵਰੀ ਤਾਈਂ ਕਰੂਗਾ ਉਹ ਫਿਰ ਫਰਵਰੀ 1 ਤੋਂ ਹੋਊਗੀ, ਜਿਹੜੀ 31 ਜਨਵਰੀ ਆ ਉਹ ਫਿਰ ਮਾਰਚ 1 ਤੋਂ ਹੋਊਗੀ। ਫਿਰ ਉਹਨਾਂ ਨੂੰ 2 ਮਹੀਨੇ ਦਾ ਜਿਹੜਾ ਫਾਈਨ ਦੇਣਾ ਪਊਗਾ। ਇਸ ਵਾਰੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਮੇਕ ਸ਼ੋਰ ਕਰ ਲਓ, ਚਾਹੇ ਤੁਸੀਂ ਐਮਰਜੈਂਸੀ ਪਲਾਨ ਵੀ ਕਰਾਓ, ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ, ਐਂਥਮ ਬਲੂ ਕ੍ਰਾਸ ਨੇ ਤਾਂ ਕਹਿਤਾ ਜੇ ਕਿਸੇ ਦੇ ਕੋਲ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਹੋਈ, ਚਾਹੇ ਹਾਈ ਡਿਡਕਟੀਬਲ ਵਾਲੀ ਹੋਈ, ਤੇ ਅਸੀਂ ਜਿਹੜਾ ਆ COVID-19 ਦਾ ਜਿਹੜਾ ਟੀਕਾ ਹੈਗਾ ਆ ਉਹ ਜਿੱਦਾਂ ਉਹਦੀ ਕੋਈ ਪੇਮੈਂਟ ਨਹੀਂ ਹੋਊਗੀ, ਉਹ ਫ੍ਰੀ ਲਾਵਾਂਗੇ। ਸੋ ਹੁਣ ਇਹ ਨਹੀਂ ਪਤਾ ਵੀ ਜਿਨ੍ਹਾਂ ਕੋਲ ਕੋਈ ਇੰਸ਼ੋਰੈਂਸ ਨਹੀਂ ਹੋਣੀ ਉਹਨਾਂ ਨੂੰ ਉਹ ਟੀਕਾ ਲਵਾ ਸਕਣਗੇ ਜਾਂ ਨਹੀਂ ਸਕਣਗੇ। ਨਹੀਂ, ਉਹ ਤਾਂ ਇਹਨਾਂ ਨੇ ਕਿਹਾ ਆ ਵੀ ਅਸੀਂ ਫ੍ਰੀ ਆਫ ਕਾਸਟ ਜਿਹੜਾ ਦੇਵਾਂਗੇ, ਜੋ ਬਾਈਡਨ ਪ੍ਰਸ਼ਾਸਨ ਨੇ ਤਾਂ ਇਹ ਕਿਹਾ ਆ। ਸੋ ਦੇਖਦੇ ਹਾਂ, ਪਰ ਆਈ ਥਿੰਕ ਲਾਉਣਾ ਦੇਖਦੇ ਜਾਈਏ, ਕਿਉਂਕਿ ਜਿੱਦਾਂ ਸਿਚੁਏਸ਼ਨ ਆ ਹਜੇ ਅਗਲਾ ਸਾਲ ਵੀ ਕਾਫੀ ਖਤਰਨਾਕ ਹੈਗਾ ਆ। ਸੋ ਹਰ ਇੱਕ ਨੂੰ ਜਿਹੜੀ ਇੰਸ਼ੋਰੈਂਸ ਲੈਣੀ ਬਹੁਤ ਜ਼ਰੂਰੀ ਆ। ਆਪਾਂ ਦੇਖਿਆ ਵੀ ਪੂਰੇ ਸਾਲ ਵੀ ਕਿਸ ਤਰ੍ਹਾਂ ਕਈ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਮੈਂ ਕਦੇ ਬਿਮਾਰ ਹੋਊਂਗਾ। ਜੰਗ ਲੋਕ ਵੀ ਜਿਹੜੇ ਆ ਉਹ ਬਿਮਾਰ ਹੋ ਗਏ, ਫਿਰ ਖੜੇ ਪੈਰ ਫਿਰ ਇੰਸ਼ੋਰੈਂਸ ਨਹੀਂ ਹੁੰਦੀ। ਤੇ ਇਹ ਵੀ ਦੱਸਦੇ ਜਾਈਏ ਜਿਹੜਾ ਸਾਰਾ ਸਾਲ ਨਹੀਂ ਇੰਸ਼ੋਰੈਂਸ ਹੁੰਦੀ, 31 ਜਨਵਰੀ ਲਾਸਟ ਡੇਟ ਆ। ਜਿਨ੍ਹਾਂ ਨੇ ਜਨਵਰੀ 1 ਤੋਂ ਸਟਾਰਟ ਕਰਾਉਣੀ ਆ ਉਹਨਾਂ ਦੀ ਦਸੰਬਰ 30 ਲਾਸਟ ਡੇਟ ਹੈਗੀ ਆ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਐਪਲੀਕੇਸ਼ਨ ਭਰਨ ਦੀ। ਜੀ ਬਿਲਕੁਲ। ਸੋ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੈਗੇ ਜੀ ਖਾਲਸਾ ਇੰਸ਼ੋਰੈਂਸ ਵਾਲਿਆਂ ਨਾਲ 4082722500 408-272-2500 ਦੇ ਉੱਤੇ। ਅਤੇ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।